ਕਈ ਕਹਿੰਦੇ ਉਹ ਬਲੱਡ ਪ੍ਰੈਸ਼ਰ 20 25 ਸਾਲ ਦੀ ਗੋਲੀਆਂ ਖਾਂਦੇ ਨੇ, ਕੋਈ ਨਹੀਂ ਨਿੱਕੀ ਜਿਹੀ ਗੋਲੀ ਖਾਣੇ ਤੇ ਕੰਮ ਸਰੀ ਜਾਂਦਾ ਹੈ। ਲੇਕਿਨ ਇਹ ਨਹੀਂ ਪਤਾ ਕਿ ਉਸ ਨਿੱਕੀ ਜਿਹੀ ਗੋਲੀ ਨੇ ਤੁਹਾਡੇ ਅੰਦਰ ਕੀ ਸਾਈਡ ਇਫੈਕਟ ਕਰਨੇ ਨੇ ਤੇ ਜਾਂ ਉਹਦੇ ਬਾਅਦ ਹੋਰ ਕਿਹੜੀ ਬਿਮਾਰੀ ਬਣ ਜਾਣੀ ਹੈ ਨਾ। ਲੇਕਿਨ ਅੱਜ ਕੱਲ੍ਹ ਕੋਵਿਡ ਦੇ ਬਾਅਦ ਜਿਹੜੇ ਨੇ ਮੈਂ ਦੇਖਿਆ ਕਿ ਲੋਕੀ ਕਾਫੀ ਸੈਂਸਿਟਿਵ ਹੋ ਗਏ ਨੇ, ਕਾਫੀ ਸਾਰੇ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਦਾ ਤੇ ਛੇਤੀ ਕੋਲੋਂ ਛੇਤੀ ਬਿਮਾਰੀਆਂ ਫੜ ਲੈਂਦੀਆਂ ਨੇ। ਆਰਥਰਾਈਟਸ, ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਜੋੜਾਂ ਦੀ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ। ਤੋ ਇਹ ਤੇ ਹੈ ਹੀ ਨੇ। ਕੁਛ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਜਿੱਦਾਂ ਡਾਇਬਟੀਜ਼ ਹੈ, ਟਾਈਪ 1 ਡਾਇਬਟੀਜ਼ ਹੈ, ਉਹ ਵੀ ਕਾਫੀ ਹੁਣ ਬੱਚਿਆਂ ਨੂੰ ਲੱਗਦੀ ਪਈ ਹੈ। ਫਿਰ ਕਈ ਵਾਰੀ ਜੇ ਤੁਹਾਡੇ ਮਾਂ ਪਿਓ ਨੂੰ ਅਗਰ ਬਲੱਡ ਪ੍ਰੈਸ਼ਰ ਜਾਂ ਕੋਲੇਸਟ੍ਰੋਲ ਜਾਂ ਸ਼ੂਗਰ ਹੈ ਆ, ਇਹ ਵੀ ਅੱਗੇ ਜਿਹੜੀ ਪੁਸ਼ ਚਲੀ ਜਾਂਦੀ ਹੈ, ਵੀ ਬਿਮਾਰੀ ਜਿਹੜੀ ਅੱਗੇ ਬੱਚਿਆਂ 'ਚ ਟ੍ਰਾਂਸਫਰ ਹੋ ਜਾਂਦੀ ਹੈ। ਅਗਰ ਤੁਸੀਂ ਇਹ ਦੇਖਣਾ ਕਿ ਮੇਰੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਨਾਨਕੇ ਜਾਂ ਦਾਦਕੇ ਸਾਈਡ ਜਿਹੜੀਆਂ ਤਕਲੀਫਾਂ ਹੈ ਸੀ, ਕਿਆ ਉਹ ਮੈਨੂੰ ਤੇ ਨਹੀਂ ਲੱਗ ਸਕਦੀਆਂ। ਇੱਕ ਬਿਮਾਰੀ ਜਿਹਨੂੰ ਬਹੁਤ ਆਪਣੇ ਲੋਕਾਂ ਨੂੰ ਦੇਖਣ ਨੂੰ ਮਿਲਦਾ ਉਹਨੂੰ ਸ਼ਿਆਟਿਕਾ ਕਹਿੰਦੇ ਨੇ। ਸ਼ਿਆਟਿਕਾ ਹੁੰਦੀ ਹੈ ਜਿਹੜੀ ਹਿਪ ਤੋਂ ਦਰਦ ਸ਼ੁਰੂ ਹੁੰਦੀ ਹੈ ਤੇ ਲੱਤਾਂ 'ਚ ਥੱਲੇ ਜਾ ਕੇ ਪੈਰਾਂ ਤੱਕ ਦਰਦ ਲਗਾਤਾਰ। ਕਹਿੰਦੇ ਨੇ ਕਿ ਪੂਰੀ ਕਰੰਟ ਜਿਹੀ ਬਣਦੀ ਹੈ ਤੇ ਥੱਲੇ ਤੱਕ ਲਗਾਤਾਰ ਜਾਂਦੀ ਹੈ। ਜਿੰਨਾ ਸ਼ਾਕਾਹਾਰੀ ਖਾਣਾ ਰੱਖੋਗੇ ਤੇ ਉਹਦੇ ਵਿੱਚ ਕੀ ਹੈ ਕਿ ਤੁਹਾਡੀ ਬਾਡੀ ਅਲਕਲਾਈਨ ਹੁੰਦੀ ਹੈ। ਠੀਕ ਹੈ, ਕਿਉਂਕਿ ਜਿੰਨਾ ਤੁਸੀਂ ਨਾਨ ਵੈਜ ਫੂਡ ਖਾਂਦੇ ਹੋ ਤੇ ਤੁਹਾਡੀ ਬਾਡੀ ਐਸਿਡਿਕ ਹੋ ਜਾਂਦੀ ਹੈ। पंजाबी रेडियो यूएसए सुन रहे साढ़े सब सत्कारयोग ਸਰੋਤੇ ਔਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਾਨੂੰ ਦੇਖ ਰਹੇ ਸਾਡੇ ਦਰਸ਼ਕ ਨੇ ਜਿਹੜੇ, ਉਹਨਾਂ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਅੱਜ ਦੀ ਇਸ ਖਾਸ ਮੁਲਾਕਾਤ 'ਚ, ਅੱਜ ਦੀ ਇਸ ਖਾਸ ਗੱਲਬਾਤ 'ਚ। ਸਾਡੇ ਰੂਬਰੂ ਮੌਜੂਦ ਨੇ ਡਾਕਟਰ ਨਿਸ਼ਾ ਡੋਗਰਾ ਜੀ। ਉਹ ਤਾਂ ਕਾਫੀ ਦਿਨਾਂ ਤੋਂ ਤੁਸੀਂ ਚਰਚਾ ਸੁਣ ਰਹੇ ਜੇ ਸਾਡੇ ਰੇਡੀਓ ਦੇ ਉੱਤੇ ਇਹਨਾਂ ਦੇ ਕਮਰਸ਼ੀਅਲਸ ਦਾ। ਸੋ ਆਪਣੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਨੂੰ ਇਹ ਦੱਸਦਾ ਜਾਵਾਂ ਕਿ ਡਾਕਟਰ ਨਿਸ਼ਾ ਡੋਗਰਾ ਨੇ ਜਿਹੜੇ, ਉਹ ਜੀਨਸ ਟੈਸਟਿੰਗ ਦੇ ਮਾਹਿਰ ਨੇ, ਬਾਕਮਾਲ, ਔਰ ਬਿਮਾਰੀਆਂ ਦੀ ਜੜ ਤੱਕ ਪਹਿਲਾਂ ਆਪੜਦੇ ਨੇ ਔਰ ਫਿਰ ਜੜ ਤੱਕ ਪਹੁੰਚ ਕੇ ਇਹ ਨਹੀਂ ਕਿ ਉਹਦੇ ਤੋਂ ਸਿਰਫ ਛੁਟਕਾਰਾ ਨੈਚੁਰਲ ਯਾਨੀ ਕੁਦਰਤੀ ਤਰੀਕੇ ਦੇ ਨਾਲ ਉਹਦੇ ਤੋਂ ਛੁਟਕਾਰਾ ਜਿਹੜਾ ਉਹ ਦਿਵਾਉਣ ਦੇ ਵਿੱਚ ਮਦਦ ਕਰਦੇ ਨੇ। ਸੋ ਆਪਣੀ ਨੇਕਨਾਮੀ ਆਪਣੇ ਕੰਮ ਦੇ ਨਾਲ ਕਾਫੀ ਚਰਚਾਯੋਗ ਵੀ ਨੇ ਤੇ ਇਹਨਾਂ ਨਾਲੋਂ ਖਾਸ ਲੋਕਾਂ ਦੇ ਭਲੇ ਵਾਸਤੇ ਸੈਮੀਨਾਰਸ, ਉਪਰਾਲੇ, ਡਿਸਕਸ਼ਨਸ ਨੇ ਜਿਹੜੀਆਂ, ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹਨਾਂ ਦਾ ਟੈਲੀਫੋਨ ਨੰਬਰ ਮੈਂ ਪਹਿਲੇ ਦੱਸ ਦਵਾਂ, 4196990626 ਯਾਨੀ 4196990626। ਇਹ ਇਹਨਾਂ ਦਾ ਨੰਬਰ ਹੈ, ਇਹਦੇ ਤੁਸੀਂ ਇਹਨਾਂ ਨਾਲ ਰਾਬਤਾ ਵੀ ਕਰ ਸਕਦੇ ਜੇ। ਪਹਿਲਾਂ ਤੇ ਡਾਕਟਰ ਨਿਸ਼ਾ ਡੋਗਰਾ ਜੀ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ, ਬੜਾ ਨਿੱਘਾ ਸਵਾਗਤ ਹੈ ਆਪ ਜੀ ਦਾ ਪੰਜਾਬੀ ਰੇਡੀਓ ਯੂਐਸਏ ਤੇ। ਥੈਂਕ ਯੂ ਮਸੂਦ ਜੀ। ਔਰ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇਖਣ ਵਾਲੇ ਸਾਰਿਆਂ ਨੂੰ ਜਾਂ ਸੁਣਨ ਵਾਲਿਆਂ ਨੂੰ ਮੇਰੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ, ਨਮਸਕਾਰ ਜੀ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਅੱਛਾ ਡਾਕਟਰ ਨਿਸ਼ਾ ਜੀ, ਇਹ ਦੱਸੋ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਸੈਮੀਨਾਰ ਹੋ ਰਹੇ ਨੇ, ਜਿਨ੍ਹਾਂ ਦਾ ਅਸਲ ਚਰਚਾ ਹੈ, ਜਿਨ੍ਹਾਂ ਦੀ ਧੁੰਮ ਪਈ ਹੈ, ਜਿਹੜੇ ਤੁਹਾਡੇ ਸੈਮੀਨਾਰ ਨੇ, ਇਹਨਾਂ ਬਾਰੇ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਨੂੰ ਦੱਸਿਆ ਜੀ ਉਹਦੇ 'ਚ ਸਾਂਝ ਕਿੱਦਾਂ ਬਣਾਈ ਜਾ ਸਕਦੀ ਹੈ, ਉਹਦੇ 'ਚ ਆਉਣ ਵਾਸਤੇ ਤਰੀਕਾਕਾਰ ਕੀ ਹੈ। ਮੈਂ ਚਾਹਾਂਗਾ ਕਿ ਪਹਿਲਾਂ ਸ਼ੁਰੂਆਤ ਇਹਦੇ ਤੋਂ ਕਰੀਏ, ਫਿਰ ਗੱਲ 'ਚੋਂ ਗੱਲ, ਤੰਦ 'ਚੋਂ ਤੰਦ ਨਿਕਲੇਗਾ ਤੇ ਅਸੀਂ ਤੁਹਾਡੇ ਕੋਲ ਜਾਣਕਾਰੀ ਪ੍ਰਾਪਤ ਕਰਾਂਗੇ। ਬਿਲਕੁਲ ਮਸੂਦ ਜੀ, ਇਸ ਤਰ੍ਹਾਂ ਹੈ ਕਿ ਅਸੀਂ ਜਿਹੜੇ ਸੈਮੀਨਾਰ ਨੇ ਜਾਂ ਹੈਲਥ ਕੈਂਪ ਨੇ, ਇਹ ਲਗਾਤਾਰ ਪਿਛਲੇ ਅਸੀਂ 10-12 ਸਾਲ ਤੋਂ ਲਗਾਤਾਰ ਲਗਾਉਂਦੇ ਰਹਿੰਦੇ ਹਾਂ। ਔਰ ਖਾਸ ਕਰ ਜਿਹੜੀ ਸਾਡੀ ਫੇਵਰੇਟ ਜਿਹੜੀ ਜਗ੍ਹਾ ਹੈ ਜਾਂ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ ਇੰਨੇ ਦੇਰ ਤੋਂ, ਕੈਲੀਫੋਰਨੀਆ। ਸੋ ਉਹ ਤੇ ਅਸੀਂ ਸੁੱਤੇ ਜਾਗਦੇ ਕਹੋਗੇ ਉਹਨਾਂ ਦਾ ਨਾਂ ਲੈਂਦੇ ਰਹਿੰਦੇ ਹਾਂ, ਕਿਉਂਕਿ ਬਹੁਤ ਪਿਆਰ ਕਰਦੇ ਨੇ। ਤੇ ਅਸੀਂ ਹੁਣੇ ਹੀ ਅਗਸਤ ਵਿੱਚ ਸੈਮੀਨਾਰ ਲਗਾਏ ਸੀ ਤੇ ਉਹਦੇ ਬਾਅਦ ਸਾਨੂੰ ਕਾਫੀ ਸਾਰੀਆਂ ਕਾਲਸ ਆਈਆਂ ਕਿ ਸਾਡੇ ਕਈ ਕਹਿੰਦੇ ਸੀ ਸਾਡੇ ਕੋਲੋਂ ਆਇਆ ਨਹੀਂ ਗਿਆ ਉਦੋਂ, ਕਈ ਇੰਡੀਆ ਚਲੇ ਗਏ ਸੀ, ਕਈਆਂ ਦੇ ਕਿਤੇ ਵਿਆਹ ਸ਼ਾਦੀਆਂ ਸੀ, ਤੇ ਉਹਨਾਂ ਨੇ ਇੱਕ ਬੇਨਤੀ ਕੀਤੀ ਸੀ ਕਿ ਇੱਕ ਵਾਰੀ ਦੁਬਾਰਾ ਆਓ ਤੇ ਸਾਨੂੰ, ਅਸੀਂ ਤੁਹਾਡੇ ਨਾਲ ਮਿਲਣਾ ਹੈ ਜਾਂ ਸੈਮੀਨਾਰ ਅਟੈਂਡ ਕਰਨਾ ਹੈ। ਤੇ ਫਿਰ ਅਸੀਂ ਕਿਹਾ ਕਿ ਕੋਈ ਨਹੀਂ, ਇੱਕ ਵਾਰੀ ਹੋਰ ਅਸੀਂ ਆ ਜਾਂਦੇ ਹਾਂ। ਸੋ ਇਸ ਕਰਕੇ ਸੈਮੀਨਾਰ ਜਿਹੜੇ ਲਗਾਏ ਨੇ, ਇਹ ਇੱਕ ਤੇ ਹੈ ਕਿ ਜਿਹੜਾ ਸੈਮੀਨਾਰ ਪਹਿਲੇ ਅਸੀਂ ਫਰੀਜ਼ਨੋ ਤੇ ਲਗਾਣਾ, ਜਿਹੜਾ ਆने ਵਾਲੇ ਜਿਹੜੇ ਹੁਣ ਸ਼ਨੀਵਾਰ ਹੈ ਅਕਤੂਬਰ 21 ਨੂੰ, ਸ਼ਨੀਵਾਰ ਨੂੰ ਸ਼ਾਮ ਨੂੰ ਲਗਾਣਾ ਅਸੀਂ 4 ਵਜੇ ਤੋਂ ਲੈ ਕੇ 6 ਵਜੇ ਤੱਕ, ਜਿਹੜਾ ਕਿ ਡਿਟੇਲਸ ਵਗੈਰਾ ਦੱਸ ਦਿਆਂਗੇ। ਤੇ ਜਿਹੜਾ 22 ਤਰੀਕ ਹੈ ਅਕਤੂਬਰ 22, ਨੈਕਸਟ ਜਿਹੜਾ ਦੂਜੇ ਦਿਨ ਐਤਵਾਰ ਵਾਲੇ ਦਿਨ ਸਵੇਰੇ ਜਿਹੜੇ 11:30 ਤੋਂ 12:30 ਅਸੀਂ ਰਿਓਲੈਂਡਾ ਗੁਰਦੁਆਰਾ ਸਾਹਿਬ ਹੈ, ਸ਼੍ਰੀ ਗੁਰੂ ਰਵਿਦਾਸ ਦਾ ਗੁਰਦੁਆਰਾ ਹੈ ਜਿਹੜਾ ਕਿ ਰਿਓਲੈਂਡੋ ਤੋਂ ਪੈਂਦਾ, ਉੱਥੇ ਸੈਮੀਨਾਰ ਹੋਏਗਾ। ਤੇ 23 ਤਰੀਕ ਸੋਮਵਾਰ ਸ਼ਾਮ ਨੂੰ ਸੈਕਰਾਮੈਂਟੋ ਜਿਹੜਾ ਇੱਕ ਉੱਥੇ ਗਵਰਨਰ ਇਨ ਹੋਟਲ ਹੈ, ਉਹਦੇ ਵਿੱਚ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਨੂੰ ਸੈਮੀਨਾਰ ਹੋਏਗਾ। ਸੋ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਵੀ ਉਹਦੇ ਨੀਅਰ ਬਾਏ ਏਰੀਏ ਨੇ, ਜਿਹੜੇ ਉੱਥੇ ਆਉਣਾ ਚਾਹੁੰਦੇ ਨੇ ਆ ਸਕਦੇ ਨੇ। ਉਹਦਾ ਕਾਰਨ ਇਹ ਹੈ ਸਭ ਤੋਂ ਪਹਿਲੇ ਮਸੂਦ ਜੀ ਕਿ ਸੈਮੀਨਾਰ ਬਿਲਕੁਲ ਫ੍ਰੀ ਹੈ।
ਓਹ ਉਹਦੇ ਵਾਓ! ਕੋਈ ਗੁੱਡ, ਚਾਰजेस ਨਹੀਂ ਹੈ। ਗੁੱਡ। ਬਿਲਕੁਲ ਫ੍ਰੀ ਸੈਮੀਨਾਰ ਹੈ। ਤੇ ਦੂਸਰੀ ਜਿਹੜੀ ਉਹਦੇ ਕਹਿੰਦੇ ਸੋਨੇ ਤੇ ਸੁਹਾਗਾ, ਹੂੰ। ਉਹ ਇਹ ਹੋ ਗਿਆ ਕਿ ਉਹ ਪੰਜਾਬੀ ਚ ਹੈ, ਓਹ ਜ਼ਿੰਦਾਬਾਦ! ਮੇਰੇ ਵਰਗੇ ਬੰਦੇ ਨੂੰ ਵੀ ਇੰਗਲਿਸ਼ ਸਮਝ ਆ ਜੂ। ਤੇ ਗੁੱਡ, ਬਾਕੀ ਗੁੱਡ। ਇਹ ਕਿ ਕੋਈ ਮੈਡੀਕਲ ਟਰਮਸ ਕਈ ਵਾਰੀ ਨਾ ਕਈ ਸੈਮੀਨਾਰ ਜਾਂ ਇਹੋ ਜਿਹੇ ਹੂੰ, ਹੂੰ। ਲੇਕਿਨ ਡਰ ਜਾਂਦੇ ਨੇ, ਪਤਾ ਨਹੀਂ ਉੱਥੇ ਜਾਂਦੇ ਕੀ ਕੀ ਕਹਿਣਗੇ, ਸਾਨੂੰ ਦਿਮਾਗ ਦੇ ਉੱਪਰੋਂ ਨਿਕਲੇਗਾ, ਸਮਝ ਨਹੀਂ ਆਏਗੀ ਜਾਂ ਕੁਝ ਹੈ। ਤੇ ਹੂੰ, ਹੂੰ। ਉਹਨਾਂ ਵਾਸਤੇ ਜਾਣਕਾਰੀ ਵਾਲੀ ਇਹ ਦੱਸ ਦਈਏ ਕਿ ਠੇਠ ਪੰਜਾਬੀ ਜਿੱਦਾਂ ਹੁਣ ਗੱਲ ਕਰਦੇ ਪਏ ਆ, ਹੂੰ, ਹੂੰ। ਏਦਾਂ ਹੀ ਉੱਥੇ ਗੱਲ ਕਰਨੀ ਹੈ। ਬਿਲਕੁਲ ਤੇ ਠੀਕ ਹੈ। ਡਰਨ ਵਾਲੀ ਕੋਈ ਗੱਲ ਨਹੀਂ। ਹੂੰ, ਔਰ ਹੂੰ। ਬਿਲਕੁਲ ਜਿਸ ਤਰ੍ਹਾਂ ਕਹਿੰਦੇ ਕੋਈ ਚੀਜ਼ ਹੱਸਦੇ ਖੇਲਦੇ ਸਮਝ ਆ ਜਾਏ ਤੇ ਉਹਦਾ ਫਾਇਦਾ ਹੀ ਬੜਾ ਹੁੰਦਾ ਹੈ। ਐਗਜ਼ੈਕਟਲੀ, ਤੇ ਐਗਜ਼ੈਕਟਲੀ। ਜੇ ਸਮਝ ਆਏਗੀ ਤਾਂ ਹੀ ਅਸੀਂ ਕੁਝ ਕਰਾਂਗੇ। ਸੋ ਇਸ ਬਿਲਕੁਲ ਐਵੇਂ। ਕਰਕੇ ਅਸੀਂ ਮੈਡੀਕਲ ਟਰਮਸ ਨਹੀਂ ਯੂਜ਼ ਕਰਦੇ, ਬਿਲਕੁਲ ਸਿੰਪਲ ਘਰ ਵਾਲੇ ਤਰੀਕੇ ਦੇ ਨਾਲ ਅਸੀਂ ਗੱਲ ਕਰਕੇ ਤੇ ਸਮਝ ਆ ਜਾਂਦੀ ਕਿ ਮੈਨੂੰ ਇਹ ਬਿਮਾਰੀਆਂ ਜਿਹੜੀਆਂ ਲੱਗੀਆਂ ਨੇ, ਜਿਹੜੀਆਂ ਇੰਨੀਆਂ ਤਕਲੀਫਾਂ ਹੁੰਦੀ ਪਈਆਂ ਨੇ, ਜਾਂ ਇੰਨੇ ਦੇਰ ਤੋਂ ਮੈਂ ਦਵਾਈਆਂ ਖਾਂਦਾ ਪਿਆ, ਤੇ ਹੂੰ, ਕੋਈ ਹੂੰ। ਕੋਈ ਰਾਸਤਾ, ਕੋਈ ਰਸਤਾ ਜਾਂ ਕੋਈ ਇੱਕ ਉਮੀਦ ਜਿਹੜੀ ਕਹਿੰਦੇ ਨਾ ਆਸ਼ਾ ਦੀ ਕਿਰਨ ਕੋਈ ਹੈ ਜਾਂ ਕੀ ਹੈ ਕਿ ਹੂੰ, ਹੂੰ। ਮੇਰੀਆਂ ਇੱਕ ਤੇ ਬਿਮਾਰੀਆਂ ਵੀ ਠੀਕ ਹੋ ਜਾਣ ਜਾਂ ਬਿਮਾਰੀ ਦੀ ਜੜ ਪਤਾ ਲੱਗੇ, ਤੇ ਦੂਜਾ ਨੈਚੁਰਲ ਤਰੀਕੇ ਨਾਲ ਕਿੱਦਾਂ ਮੈਂ ਇਹਨਾਂ ਬਿਮਾਰੀਆਂ ਦੇ ਚੱਕਰ 'ਚ ਛੁਟਕਾਰਾ ਪਾ ਲਵਾਂ। ਬਿਲਕੁਲ ਤੇ ਇੱਕ ਠੀਕ ਹੈ। ਬਿਲਕੁਲ ਜਿੱਦਾਂ ਹੈਲਦੀ ਲੋਕੀ ਹੋ ਰਹਿੰਦੇ ਨੇ, ਮੈਂ ਵੀ ਏਦਾਂ ਇੱਕ ਨਾਰਮਲ ਜ਼ਿੰਦਗੀ ਜੀਣਾ ਸ਼ੁਰੂ ਕਰ ਦਿਆਂ। ਰੱਬ ਕਰੇ, ਰੱਬ ਕਰੇ। ਅੱਛਾ ਡਾਕਟਰ ਸਾਹਿਬ ਮੈਂ ਇਹ ਪੁੱਛਣਾ ਚਾਹਾਂਗਾ ਕਿ ਜੀ। ਇਹ ਜਿਹੜਾ ਸੈਮੀਨਾਰ ਨੇ ਇਹਨਾਂ ਦੇ ਵਿੱਚ ਗੱਲਬਾਤ ਹੈ ਜਿਹੜਾ ਉਹਦਾ ਸਰਨਾਮਾ ਕੀ ਹੈ? ਐਲਰਜੀ ਇਹਦੇ ਬਾਰੇ ਤੇ ਚਰਚਾ ਸੁਣੀ ਸੀ, ਕੁਛ ਇਸ ਬਾਰੇ ਭਰਵੀਂ ਜਾਣਕਾਰੀ ਅਗਰ ਤੁਸੀਂ ਸਾਡੇ ਸੁਣਨ ਵਾਲਿਆਂ ਤੱਕ ਸਾਂਝੀ ਕਰੋ। ਗੱਲਾਂ ਤਾਂ ਬਹੁਤ ਬਿਲਕੁਲ, ਸਾਰੀਆਂ, ਸਵਾਲ ਬਹੁਤ ਸਾਰੇ ਜਿਹੜੇ ਮੈਂ ਪੁੱਛਣੇ, ਪਰ ਮੈਂ ਚਾਹੁੰਦਾ ਕਿ ਜੋ ਜ਼ਿਹਨ 'ਚ ਆ ਰਿਹਾ ਤੁਹਾਡੇ ਨਾਲ ਫਰੋਲੀਆਂ ਵਾ। ਬਿਲਕੁਲ ਇਸ ਤਰ੍ਹਾਂ ਹੁੰਦਾ ਕਿ ਦੇਖੋ ਇੱਕ ਕਿਸਮ ਦੀ ਬਿਮਾਰੀ ਦੀ ਨੈਟਵਰਕਿੰਗ ਹੁੰਦੀ ਹੈ ਕਿ ਇੱਕ ਦੇ ਨਾਲ ਦੂਜੀ ਅਟੈਚ ਹੁੰਦੀ, ਦੂਜੀ ਨਾਲ ਤੀਜੀ ਹੁੰਦੀ ਹੈ। ਜੀ। ਕਿਉਂਕਿ ਜਿਸ ਤਰ੍ਹਾਂ ਮੈਂ ਆਪਣੀ ਰਿਸਰਚ ਬੇਸ ਮੈਂ ਦੇਖਿਆ ਹੈ ਕਿ ਜਿੱਦਾਂ ਸਾਡਾ ਜੇ ਮੈਟਾਬੋਲਿਜ਼ਮ ਹੁੰਦਾ, ਜਿਹੜਾ ਸਾਡਾ ਖਾਣਾ ਪੀਣਾ ਸਹੀ ਨਹੀਂ ਹੁੰਦਾ, ਹੂੰ, ਤੇ ਹੂੰ। ਉਹਨਾਂ ਵਿੱਚੋਂ ਕਿਸੇ ਨੂੰ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਥੋੜੀ ਦੇਰ ਬਾਅਦ ਕੋਲੇਸਟ੍ਰੋਲ ਹੋ ਜਾਂਦਾ, ਹੂੰ। ਕਈਆਂ ਦੇ ਅਗਰ ਜੈਨੇਟਿਕ ਕੋਈ ਹੋਏ ਤੇ ਸ਼ੂਗਰ ਦੀ ਬਿਮਾਰੀ ਸ਼ੁਰੂ ਹੋ ਜਾਂਦੀ, ਡਾਇਬੀਟੀਜ਼, ਬਿਲਕੁਲ ਠੀਕ ਹੈ। ਕਈਆਂ ਨੂੰ ਐਸਿਡਿਟੀ ਹੋ ਜਾਂਦੀ ਹੈ, ਤੇ ਕਬਜੀ ਤੇ ਪਹਿਲੇ ਹੁੰਦੀ ਹੈ, ਕਬਜੀ ਪੇਟ ਖਰਾਬ ਹੋ ਜਾਂਦਾ, ਕਬਜੀ, ਗੈਸ, ਬਲੋਟਿੰਗ, ਇਹੋ ਜਿਹੀ ਬਿਮਾਰੀਆਂ ਹੁੰਦੀਆਂ, ਨਾਮੁਰਾਦ ਬਿਮਾਰੀ ਜਿਹੜੀਆਂ ਚਲਦੀ ਰਹਿੰਦੀਆਂ ਨੇ। ਹੂੰ, ਤੋ ਹੂੰ। ਇਹ ਸਾਰਾ ਆਪਸ ਵਿੱਚ ਇਹਨਾਂ ਦਾ ਸੰਬੰਧ ਹੁੰਦਾ ਹੈ। ਠੀਕ ਹੈ। ਜਿਸਲੇ ਇਹ ਬਿਮਾਰੀਆਂ ਨਹੀਂ ਕਾਬੂ ਚ ਆਉਂਦੀਆਂ ਜਾਂ ਅਸੀਂ ਏਦਾਂ ਟੋਟਕੇ ਕਰਦੇ ਰਹਿੰਦੇ ਹਾਂ, ਕਿਤੇ ਕਾਇਮ ਚੂਰਨ ਲੈ ਲਿਆ, ਕੋਈ ਇੱਧਰ ਉੱਧਰ ਕੁਛ ਨਾ ਕੁਛ ਖਾਂਦੇ ਰਹਿੰਦੇ ਆ, ਪਰ ਬਿਮਾਰੀ ਖਤਮ ਨਹੀਂ ਹੁੰਦੀ। ਤੇ ਜੇ ਲੰਬੇ ਅਰਸੇ ਤੱਕ ਚਲਦੀ ਰਹਿੰਦੀ ਹੈ, ਇਹਦੇ ਬਾਅਦ ਫਿਰ ਸਾਡੇ ਖੂਨ 'ਚ ਕਿਸੇ ਚੀਜ਼ ਦੀ ਵੱਧ ਹੋ ਜਾਂਦਾ, ਕੋਈ ਘੱਟ ਹੋ ਜਾਂਦਾ, ਖੂਨ ਬਿਲਕੁਲ ਦੀਆਂ ਠੀਕ ਹੈ। ਤਕਲੀਫਾਂ ਸ਼ੁਰੂ ਹੋ ਜਾਂਦੀਆਂ। ਤੁਸੀਂ ਹੂੰ, ਹੂੰ। ਦੇਖਿਆ ਕਈਆਂ ਦਾ ਆਇਰਨ ਲੋ ਹੋ ਜਾਂਦਾ, ਆਇਰਨ ਪੂਰਾ ਨਹੀਂ ਹੁੰਦਾ, ਕਈਆਂ ਦੇ ਬਲੱਡ ਸੈੱਲ ਪੂਰੇ ਨਹੀਂ ਬਣਦੇ, ਕਈਆਂ ਦਾ ਸੋਡੀਅਮ ਘਟ ਗਿਆ, ਪੋਟਾਸ਼ੀਅਮ ਵੱਧ ਗਿਆ, ਹੂੰ, ਜਾਂ ਹੂੰ। ਕਿਸੇ ਨੂੰ B12 ਘੱਟ ਵੱਧ ਗਿਆ। ਇਹੋ ਜਿਹੀ ਕੁਛ ਨਾ ਕੁਛ ਚੀਜ਼ਾਂ ਚੱਲਦੀ ਰਹਿੰਦੀਆਂ ਨੇ। ਹੂੰ, ਤੇ ਹੂੰ। ਜੇ ਇਹ ਵੀ ਕਾਬੂ ਨਹੀਂ ਆਉਂਦੀਆਂ, ਕੁਛ ਨਾ ਕੁਛ ਗੋਲੀਆਂ ਤੇ ਆਦਮੀ ਖਾਂਦਾ ਰਹਿੰਦਾ, ਕਿਉਂਕਿ ਜਿਹਨੂੰ ਤਕਲੀਫ ਹੁੰਦੀ ਕੁਛ ਨਾ ਕੁਛ ਤੇ ਹੱਥ ਪੈਰ ਮਾਰਦਾ ਹੀ ਰਹਿੰਦਾ ਹੈ। ਐਗਜ਼ੈਕਟਲੀ। ਲੇਕਿਨ ਬਾਅਦ ਵਿੱਚ ਫਿਰ ਜੋੜਾਂ ਦੀਆਂ ਹੱਡੀਆਂ ਦੀ ਤਕਲੀਫਾਂ ਸ਼ੁਰੂ ਹੋ ਜਾਂਦੀਆਂ, ਹੂੰ, ਹੂੰ। ਤੇ ਤੁਹਾਨੂੰ ਪਤਾ ਜਦੋਂ ਜੋੜ ਦੁਖਦੇ ਨੇ ਤੇ ਬੁਰਾ ਹਾਲ ਹੁੰਦਾ ਹੈ। ਜਿਨ੍ਹਾਂ ਨੂੰ ਹੁੰਦਾ ਏਦਾਂ ਹੀ। ਉਹਨਾਂ ਨੂੰ ਪਤਾ ਹੀ ਹੈ ਕਿ ਨਹੀਂ, ਇਹ ਠੰਡ ਦੇ ਮੌਸਮ ਦੇ ਵਿੱਚ ਪੁਰਾਣੀਆਂ ਪੀੜ੍ਹਾਂ ਜਾਗਦੀਆਂ ਉਦੋਂ ਹੀ ਪਤਾ ਲੱਗਦਾ ਹੈ। ਹਾਂਜੀ, ਹੁਣ ਠੰਡਾਂ ਆਉਂਦੀ ਪਈਆਂ ਤੇ ਜੋੜ ਜਿਹੜੇ ਬੜੇ ਸਟਿਫ ਹੋ ਜਾਂਦੇ ਨੇ। ਇਸ ਕਈ ਤਰ੍ਹਾਂ ਕਹਿੰਦੇ ਹੀ। ਕਿ ਸਾਨੂੰ ਘੜੀਲਾਂ ਪੈਂਦੀਆਂ ਨੇ, ਕਈ ਕਹਿੰਦੇ ਮੇਰਾ ਹੱਥ ਇਸ਼ਾਰਾ ਪੈਰ ਬਿਲਕੁਲ ਠੀਕ ਸਮਝੇ ਤੁਸੀਂ। ਤੇ ਤੇ ਇਸ ਸਾਨੂੰ ਅਸੀਂ ਜਿਸਲੇ ਨਾ ਸਾਨੂੰ ਹੋਸ਼ ਵੀ ਉਦੋਂ ਆਉਂਦੀ ਹੈ, ਜਦੋਂ ਦੇ ਅਸੀਂ ਡਾਕਟਰ ਦੇ ਭੱਜਣਾ ਸ਼ੁਰੂ ਕਰਦੇ ਨੇ, ਜਿਸਲੇ ਸਾਡੇ ਜੋੜ ਹੱਡ ਦੁਖਦੇ ਨੇ, ਨਹੀਂ, ਨਹੀਂ, ਦਰਦਾਂ ਪਾਣੀ ਹੁੰਦੀਆਂ। ਸਿਰ ਤੋਂ ਲੰਘਦਾ ਤੇ ਡਾਕਟਰ ਸਾਹਿਬ ਫਿਰ ਤੁਹਾਡੇ ਵੱਲ ਜਾਈਦਾ ਨਾ, ਉਸ ਤੋਂ ਪਹਿਲਾਂ ਤਾਂ ਬਸ ਠੀਕ ਆ, ਗੁਜ਼ਾਰਾ ਚੱਲਣ ਡਿਆ। ਕਈ ਕਹਿੰਦੇ ਉਹ ਬਲੱਡ ਪ੍ਰੈਸ਼ਰ 20 25 25 ਸਾਲ ਦੀ ਗੋਲੀਆਂ ਖਾਂਦੇ ਨੇ, ਕੋਈ ਨਹੀਂ, ਨਿੱਕੀ ਜਿਹੀ ਗੋਲੀ ਖਾਣੇ ਪਿਆ ਕੰਮ ਸਰੀ ਜਾਂਦਾ ਹੈ। ਹੂੰ, ਹੂੰ। ਲੇਕਿਨ ਇਹ ਨਹੀਂ ਪਤਾ ਕਿ ਉਸ ਨਿੱਕੀ ਜਿਹੀ ਗੋਲੀ ਨੇ ਤੁਹਾਡੇ ਅੰਦਰ ਕੀ ਕੀ ਸਾਈਡ ਇਫੈਕਟ ਕਰਨੇ ਨੇ, ਤੇ ਜਾਂ ਉਹਦੇ ਬਾਅਦ ਹੋਰ ਕਿਹੜੀ ਬਿਮਾਰੀ ਬਣ ਜਾਣੀ ਹੈ ਨਾ। ਹੂੰ, ਹੂੰ, ਤੇ ਹੂੰ, ਹੂੰ। ਇਸ ਕਰਕੇ ਮੇਨ ਇਹ ਅਸੀਂ ਕਿਉਂਕਿ ਆਪਣੇ ਲੋਕੀ ਸਾਡੇ ਇੱਕ ਪਰਿਵਾਰ ਹੀ ਸਮਝਣੀ ਹੈ, ਮੈਂ ਆਪਣੇ ਜਿੰਨੇ ਵੀ ਆਪਣੇ ਲੋਕੀ ਨੇ ਸਾਰਾ ਇੱਕ ਪਰਿਵਾਰ ਹੀ ਹੈ, ਕਿ ਐਗਜ਼ੈਕਟਲੀ। ਸਾਰਿਆਂ ਨੂੰ ਪਤਾ ਲੱਗਿਆ ਕਿ ਮੈਨੂੰ ਕੋਈ ਵੀ ਬਿਮਾਰੀ ਹੈ, ਜੇ ਇਹਨਾਂ ਵਿੱਚ ਕੋਈ ਵੀ ਬਿਮਾਰੀ ਤੋਂ ਸਫਰ ਕਰਦੇ ਪਏ ਨੇ, ਤੇ ਜੀ। ਨੰਬਰ 1 ਹੈ ਕਿ ਉਹ ਮੈਨੂੰ ਬਿਮਾਰੀ ਕਿਉਂ ਲੱਗੀ ਹੈ, ਕਿਸ ਕਰਕੇ ਲੱਗੀ ਹੈ, ਅੰਦਰ ਹੂੰ, ਮੇਰੇ ਬਾਡੀ 'ਚ ਕੀ ਚੱਲਦਾ ਪਿਆ ਹੈ। ਤੇ ਹੂੰ। ਦੂਜਾ ਹੈ ਕਿ ਮੈਂ ਆਪੇ ਹੀ ਆਪਣਾ ਖਾਣਾ ਪੀਣਾ ਚੇਂਜ ਕਰਕੇ ਜਾਂ ਥੋੜੀ ਜਿਹੀ ਆਦਤਾਂ ਚੇਂਜ ਕਰਕੇ, ਲਾਈਫਸਟਾਈਲ ਚੇਂਜ ਕਰਕੇ ਕਿੱਦਾਂ ਮੈਂ ਦੁਬਾਰਾ ਇੱਕ ਹੈਲਦੀ ਲਾਈਫ ਜੀਵਾਂ, ਜਿਹੜਾ ਇੱਕ ਹਰ ਇੱਕ ਦੀ ਖੁਆਇਸ਼ ਹੁੰਦੀ ਹੈ, ਕਹਿੰਦੇ ਐਗਜ਼ੈਕਟਲੀ। ਜਾਨ ਹੈ ਜਹਾਨ ਹੈ। ਤੇ ਜੇ ਬਿਲਕੁਲ। ਮੇਰੀ ਜਾਨ ਠੀਕ ਹੋਏਗੀ ਤੇ ਮੈਨੂੰ ਸਾਰਾ ਜਹਾਨ ਹੀ ਜਹਾਨ ਵਧੀਆ ਵੀ ਚੰਗਾ ਲੱਗੇਗਾ। ਲੱਗੇਗਾ, ਏਦਾਂ ਹੀ। ਅੱਛਾ ਡਾਕਟਰ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਮੌਸਮੀ ਐਲਰਜੀ ਹੁੰਦੀ ਹੈ, ਹਮ। ਇਹ ਕੀ ਹੈ? ਕੋਈ ਇਸ ਬਾਰੇ ਦੱਸੋਗੇ? ਹਾਂ, ਮੌਸਮੀ ਐਲਰਜੀ ਜਿਸਾ ਹੁਣ ਦੇਖੋ, ਗਰਮੀਆਂ 'ਚ ਗਰਮੀਆਂ ਵਾਲੀਆਂ ਬਿਮਾਰੀਆਂ ਜ਼ਿਆਦਾ ਪਨਪਦੀਆਂ ਨੇ, ਤੇ ਹੂੰ, ਸਰਦੀਆਂ 'ਚ ਸਰਦੀ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ। ਤੇ ਹੂੰ, ਹੂੰ, ਕਈ ਵਾਰੀ ਕਹਿੰਦੇ ਨਾ ਕਿ ਇਦਾਂ ਤਾਂ ਠੀਕ ਰਹਿੰਦੇ ਕਿ ਸਰਦੀਆਂ 'ਚ ਫਲੂ ਵਗੈਰਾ ਸ਼ੁਰੂ ਹੋ ਜਾਂਦਾ, ਹੂੰ, ਖਾਂਸੀ, ਜ਼ੁਕਾਮ, ਫਲੂ ਹੋ ਜਾਂਦਾ ਹੈ। ਤੇ ਹੂੰ, ਹੂੰ, ਪਹਿਲੇ ਤੇ ਘੱਟ ਹੁੰਦਾ, ਲੇਕਿਨ ਅੱਜ ਕੱਲ੍ਹ ਕੋਵਿਡ ਦੇ ਬਾਅਦ ਜਿਹੜੇ ਨੇ ਮੈਂ ਦੇਖਿਆ ਕਿ ਲੋਕੀ ਕਾਫੀ ਸੈਂਸਿਟਿਵ ਹੋ ਗਏ ਨੇ, ਹੂੰ। ਕਾਫੀ ਸਾਰੇ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਦਾ, ਤੇ ਛੇਤੀ ਕੋਲੋਂ ਛੇਤੀ ਬਿਮਾਰੀਆਂ ਫੜ ਲੈਂਦੀਆਂ ਨੇ।
ਤੇ ਖਾਸ ਕਰ ਜਿੱਦਾਂ ਛਿੱਕਾਂ ਬੜੀਆਂ ਆਉਂਦੀਆਂ ਨੇ, ਜ਼ੁਕਾਮ ਰਹਿੰਦਾ ਹੈ, ਕਈ ਕਹਿੰਦੇ ਸਾਡੇ ਮੂੰਹ 'ਚ ਥੁੱਕ ਜ਼ਿਆਦਾ ਆਉਂਦਾ ਹੈ, ਗਲੇ 'ਚ ਰੇਸ਼ਾ ਰਹਿੰਦਾ ਹੈ, ਤੇ ਕਈ ਕਹਿੰਦੇ ਸੁੱਤੇ ਸਵੇਰੇ ਉੱਠਣੀ ਹੈ ਤੇ 10-15 ਛਿੱਕਾਂ ਆ ਜਾਂਦੀਆਂ ਨੇ। ਤੇ ਇਹ ਜਿਹੜੀਆਂ ਕਈ ਬੜੀ ਦੇਰ ਖਾਂਸੀ ਲਗਾਤਾਰ ਹੁੰਦੀ ਰਹਿੰਦੀ ਹੈ, ਤੇ ਇਹ ਐਲਰਜੀਜ਼ ਹੁੰਦੀਆਂ ਨੇ, ਸੀਜ਼ਨਲ ਕਹਿੰਦੇ ਆ ਉਹਨਾਂ ਨੂੰ, ਕਿ ਮੌਸਮ ਸਿਰ ਹੁੰਦੀ ਹੈ। ਤੇ ਹੁਣ ਸਰਦੀਆਂ ਆਉਣੇ ਵੀ ਵਾਲੀਆਂ ਨੇ, ਤੇ ਬਹੁਤ ਸਾਰੇ ਜਿਹੜੇ ਨੇ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਹੁਣ ਸਰਦੀਆਂ ਆਉਣਗੀਆਂ ਤਾਂ ਹੁਣ ਪਤਾ ਨਹੀਂ ਕਿਹੜੀਆਂ ਹੋਰ ਨਵੀਆਂ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਨੇ। ਤਾਂ ਹੀ ਅਸੀਂ ਕਿਹਾ ਇੱਥੇ ਕੈਂਪ ਲਗਾ ਕੇ ਸੈਮੀਨਾਰ ਵਿੱਚ ਸਾਰੀ ਜਾਣਕਾਰੀ ਦਈਏ ਕਿ ਇਹਨਾਂ ਕੋਲੋਂ ਕਿੱਦਾਂ ਬਚਿਆ ਜਾ ਸਕੇ। ਬਿਲਕੁਲ ਠੀਕ ਹੈ। ਆਪਣੇ ਜਿਹੜੇ ਸਾਡੇ ਸੁਣਨ ਵਾਲੇ ਨੇ ਪੰਜਾਬੀ ਰੇਡੀਓ USA ਤੇ, ਔਰ ਸਾਡੇ ਦੇਖ ਰਹੇ ਦਰਸ਼ਕ ਨੇ, ਉਹਨਾਂ ਨੂੰ ਡਾਕਟਰ ਸਾਹਿਬ ਦਾ ਨੰਬਰ ਇੱਕ ਵਾਰ ਮੈਂ ਫਿਰ ਦੱਸ ਦਵਾਂ। ਡਾਕਟਰ ਨਿਸ਼ਾ ਡੋਗਰਾ, ਉਹਨਾਂ ਦਾ ਟੈਲੀਫੋਨ ਨੰਬਰ ਹੈ। ਉਹਨਾਂ ਨਾਲ ਰਾਬਤਾ ਕਰਨ ਲਈ, ਸੈਮੀਨਾਰਾਂ 'ਚ ਸਾਂਝ ਜਾਂ ਹਿੱਸਾ ਲੈਣ ਵਾਸਤੇ 419-699-0626 ਯਾਨੀ 4196990626 ਇਹ ਹੈ ਨੰਬਰ ਜੀ। ਅੱਛਾ ਡਾਕਟਰ ਸਾਹਿਬ, ਜਿੱਦਾਂ ਤੁਸੀਂ ਇਹ ਮੌਸਮੀ ਐਲਰਜੀ ਜਾਂ ਬਿਮਾਰੀਆਂ ਦੇ ਬਾਰੇ ਦੱਸਿਆ, ਕਿ ਇਹ ਕੋਈ ਜਨਿਆਤੀ ਜਾਂ ਕਹਿ ਲਵੋ ਕਿ ਇਹਨਾਂ ਦਾ ਪਿਛੋਕੜ ਇਹ ਇੱਕ ਬਿਮਾਰੀ ਦਾਦੇ ਨੂੰ ਸੀ, ਫਿਰ ਅੱਗੇ ਪਿਓ ਨੂੰ ਸੀ, ਉਹੀ ਪੁੱਤਰ ਤੱਕ ਆਈ, ਕੋਈ ਇਹੋ ਜਿਹਾ ਹੁੰਦਾ ਲੜੀਵਾਰ ਇਹਨਾਂ ਦਾ ਸੰਬੰਧ? ਹਾਂਜੀ, ਇਸ ਤਰ੍ਹਾਂ ਹੁੰਦਾ ਕਿ ਜਿਹੜੀ ਜੈਨੇਟਿਕ ਡਿਜ਼ੀਜ਼ਸ ਕਹਿੰਦੇ ਨੇ, ਜਾਂ ਤੁਹਾਡੇ ਜੀਨ ਜਿਹੜੇ ਵਿੱਚ ਚਲੇ ਜਾਂਦੇ, ਪੁਸ਼ਤ ਦੀ ਬਿਮਾਰੀਆਂ ਹੁੰਦੀਆਂ ਨੇ। ਪਹਿਲੇ ਤਾਂ ਇਹਨਾਂ ਨਹੀਂ ਸੀ ਪਤਾ ਲੱਗਦਾ, ਲੇਕਿਨ ਹੁਣ ਜਿੱਦਾਂ ਸਾਇੰਸ ਨੇ ਤਰੱਕੀ ਕੀਤੀ ਹੈ, ਪਤਾ ਲੱਗਿਆ ਕਿ ਕਾਫੀ ਸਾਰੀ ਬਿਮਾਰੀਆਂ ਜੈਨੇਟਿਕ ਹੁੰਦੀਆਂ ਨੇ। ਜਿੱਦਾਂ ਹੁਣ ਮੈਂ ਦੇਖਿਆ ਐਲਰਜੀਜ਼ ਤੇ ਹੁੰਦੀਆਂ ਹੀ ਨਹੀਂ, ਕਿਉਂਕਿ ਤੁਸੀਂ ਪੈਦਾ ਹੁੰਦੇ ਕਿ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਐਲਰਜੀਜ਼ ਹੋ ਜਾਂਦੀਆਂ ਨੇ, ਕਿਸੇ ਨੂੰ ਸਕਿਨ ਦੀਆਂ ਬਿਮਾਰੀਆਂ ਹੋ ਜਾਂਦੀਆਂ, ਐਗਜ਼ੀਮਾ ਵਗੈਰਾ ਹੋ ਜਾਂਦਾ ਹੈ, ਜਾਂ ਫਿਰ ਕਈਆਂ ਨੂੰ ਨਿੱਕੇ ਬੱਚਿਆਂ ਨੂੰ ਦੇਖੋ ਡਾਇਰੀਆ, ਲੂਜ਼ ਮੋਸ਼ਨ ਸ਼ੁਰੂ ਹੋ ਜਾਂਦੇ ਨੇ, ਤੇ ਕਈਆਂ ਦੇ ਜਿਹੜੀ ਹੁੰਦੀ ਹੈ ਹਾਰਟ, ਜਿਹੜੀ ਆਰਥਰਾਈਟਸ, ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਜੋੜਾਂ ਦੀ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਇਹ ਤੇ ਹੈ ਹੀ ਨੇ। ਕੁਝ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ, ਜਿੱਦਾਂ ਡਾਇਬਟੀਜ਼ ਹੈ, ਟਾਈਪ 1 ਡਾਇਬਟੀਜ਼ ਹੈ, ਉਹ ਵੀ ਕਾਫੀ ਹੁਣ ਬੱਚਿਆਂ ਨੂੰ ਲੱਗਦੀ ਪਈ ਹੈ। ਫਿਰ ਕਈ ਵਾਰੀ ਜੇ ਤੁਹਾਡੇ ਮਾਂ ਪਿਓ ਨੂੰ ਅਗਰ ਬਲੱਡ ਪ੍ਰੈਸ਼ਰ ਜਾਂ ਕੋਲੇਸਟ੍ਰੋਲ ਜਾਂ ਸ਼ੂਗਰ ਹੈ, ਇਹ ਵੀ ਅੱਗੇ ਜਿਹੜੀ ਪੁਸ਼ਤ ਚਲੀ ਜਾਂਦੀ ਹੈ, ਵੀ ਬਿਮਾਰੀ ਜਿਹੜੀ ਹੈ ਅੱਗੇ ਬੱਚਿਆਂ 'ਚ ਟ੍ਰਾਂਸਫਰ ਹੋ ਜਾਂਦੀ ਹੈ। ਔਰ ਕਾਫੀ ਸਾਰੇ ਜਿਹੜੇ ਥਾਇਰਾਇਡ ਦੀ ਬਿਮਾਰੀ ਹੈ, ਇਹ ਵੀ ਜੈਨੇਟਿਕ ਹੈ, ਇਹ ਵੀ ਅੱਗੇ ਬੱਚਿਆਂ 'ਚ ਹੋ ਜਾਂਦੀ ਹੈ। ਸੋ ਅਸੀਂ ਇਹ ਦੱਸਣਾ ਹੈ ਕਿ ਜਿਹੜੀਆਂ ਬਿਮਾਰੀਆਂ ਤੁਹਾਨੂੰ ਲੱਗੀ ਦੀਆਂ ਨੇ ਜਾਂ ਅੱਗੇ ਨੇ, ਤੇ ਉਹ ਅੱਗੇ ਬੱਚਿਆਂ 'ਚ ਟ੍ਰਾਂਸਫਰ ਨਾ ਹੋਣ, ਉਹਦੇ ਵਾਸਤੇ ਤੁਸੀਂ ਕੀ ਆਪੇ ਕਰ ਸਕਦੇ ਹੋ। ਸਿਰਫ ਨਾ ਕਿ ਤੁਸੀਂ ਸਿਰਫ ਦਵਾਈਆਂ ਤੇ ਡਿਪੈਂਡ ਹੋਵੋ। ਅੱਜ ਦੀ ਡੇਟ 'ਚ ਅਗਰ ਤੁਸੀਂ ਇਹ ਦੇਖਣਾ ਕਿ ਮੇਰੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ, ਨਾਨਕੇ ਜਾਂ ਦਾਦਕੇ ਸਾਈਡ ਜਿਹੜੀਆਂ ਤਕਲੀਫਾਂ ਹੈ ਸੀ, ਕਿਆ ਉਹ ਮੈਨੂੰ ਤੇ ਨਹੀਂ ਲੱਗ ਸਕਦੀਆਂ? ਤੇ ਅਗਰ ਕੁਝ ਬਿਮਾਰੀ ਤੁਹਾਨੂੰ ਲੱਗੀਆਂ ਨੇ, ਤੇ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਅੱਗੇ ਤੁਹਾਡੇ ਬੱਚਿਆਂ ਨੂੰ ਨਾ ਲੱਗਣ ਜਾਣ, ਤੇ ਅੱਗੇ ਨਾ ਵਧਣ। ਉਹਨੂੰ ਕਿਸ ਤਰ੍ਹਾਂ ਅਸੀਂ ਰੋਕਣਾ, ਜਾਂ ਉਹਨੂੰ ਕਿੱਦਾਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ ਕਿ ਇਹਨਾਂ ਬਿਮਾਰੀਆਂ 'ਚੋਂ ਅਸੀਂ ਸਫਰ ਨਾ ਕਰੀਏ। ਤਾਂ ਸੈਮੀਨਾਰ ਵਿੱਚ ਤਾਂ ਹੀ ਅਸੀਂ ਇਹ ਸਾਰੀ ਜਾਣਕਾਰੀ ਦੇਣੀ ਹੈ। ਤੇ ਖਾਣੇ ਪੀਣੇ ਦੀ ਇਸ ਕਰਕੇ ਕਹਿੰਦੇ ਕਿ ਸਾਡੇ ਹੱਥ 'ਚ ਹੋਰ ਕੁਝ ਅਗਰ ਨਹੀਂ ਹੈ, ਕਮ ਸੇ ਕਮ ਜਿਹੜੀ ਰੋਜ਼ ਦੀ ਰੋਜ਼ ਖਾਣਾ ਪੀਣਾ ਕਹਿੰਦੇ ਆ, ਅਗਰ ਉਹ ਵੀ ਅਸੀਂ ਚੇਂਜ ਕਰ ਲਈਏ, ਤੇ ਥੋੜੀ ਜਿਹੀ ਆਪਣੀ ਆਦਤ ਚੇਂਜ ਕਰ ਲਈਏ, ਤੇ ਕਾਫੀ ਹੱਦ ਤੱਕ ਜਿਹੜੀਆਂ ਬਿਮਾਰੀਆਂ ਜਿਹੜੀਆਂ ਇਹ ਘਟ ਸਕਦੀਆਂ ਨੇ ਜਾਂ ਕਾਬੂ 'ਚ ਆ ਸਕਦੀਆਂ ਨੇ। ਬਿਲਕੁਲ ਠੀਕ ਹੈ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਇਹ ਜਿਹੜੀ ਮੌਸਮੀ ਸਾਈਨੋਸ ਆ, ਇਹ ਕਿਉਂ ਹੁੰਦੀ ਹੈ, ਔਰ ਇਹ ਖਾਣ ਪੀਣ ਦੀ ਐਲਰਜੀ, ਥੋੜਾ ਜਿਹਾ ਇਹਦਾ ਵੇਰਵਾ ਜਾਂ ਖੁਲਾਸਾ ਦੱਸੋਗੇ? ਬਿਲਕੁਲ ਇਸ ਤਰ੍ਹਾਂ ਹੁੰਦਾ ਹੈ ਮਸੂਦ ਜੀ, ਕਿ ਜਿਹੜੀ ਸਾਈਨਸ ਦੀ ਹੈ, ਇਹ ਦੇਖੋ ਕਿ ਸਾਹ ਦੇ ਹਰ ਇੱਕ ਨੇ ਲੈਣਾ ਹੀ ਹੁੰਦਾ ਹੈ। ਹੁਣ ਜਿੱਦਾਂ ਬਾਹਰ ਦੀ ਸੀਜ਼ਨਲ ਐਲਰਜੀਜ਼ ਗੱਲ ਕਰਨੇ ਆ, ਤੇ ਹੁਣ ਕਈ ਵਾਰੀ ਜਿਸਲੇ ਫਾਲ ਆਉਂਦੀ ਹੈ, ਤੇ ਮੌਸਮ ਚੇਂਜ ਹੁੰਦੇ ਨੇ, ਤੇ ਪੱਤੇ ਵਗੈਰਾ ਜਾਂ ਪੋਲਨ ਵਗੈਰਾ ਬਹੁਤ ਨਿਕਲਦੇ ਨੇ, ਤੇ ਉਹ ਕੀ ਜੇ ਸਾਹ ਲੈਣੇ ਸਾਰੇ ਅੰਦਰ ਚਲੇ ਜਾਂਦੇ ਨੇ। ਤੇ ਜਾਂ ਸਰਦੀਆਂ 'ਚ ਵਾਇਰਸ ਵਗੈਰਾ ਕਾਫੀ ਹੁੰਦਾ ਹੈ, ਉਹ ਵੀ ਚਲੇ ਜਾਂਦਾ ਹੈ। ਤੇ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਤੇ ਉਹ ਕੀ ਹੁੰਦਾ ਕਿ ਜਿਹੜੇ ਮੈਂ ਕਹਿੰਦੀ ਹਾਂ ਜਿਹੜੇ ਨੱਕ ਦੇ ਵਾਲ ਹੁੰਦੇ ਨੇ, ਉਹ ਰੋਕਦੇ ਨੇ ਇਹਨਾਂ ਚੀਜ਼ਾਂ ਤੋਂ ਕਿ ਸਾਡੇ ਅੰਦਰ ਨਾ ਚਲੇ ਜਾਣ। ਅੱਛਾ, ਅਗਰ ਨੱਕ ਦੇ ਵਾਲ ਜਿਹੜੇ ਨੇ, ਉਹ ਸਿਰਫ ਵਾਲ ਨਹੀਂ ਹੁੰਦੇ, ਉਹ ਇੱਕ ਕਿਸਮ ਦਾ ਫਿਲਟਰ ਦਾ ਕੰਮ ਕਰਦੇ ਨੇ। ਵਾਹ। ਤੇ ਉਹ ਰੋਕਦੇ ਨੇ, ਉਹ ਬਾਈਂਡ ਕਰ ਲੈਂਦੇ ਬਾਹਰ ਦੀ ਚੀਜ਼ਾਂ ਨੂੰ, ਤੇ ਅੰਦਰ ਸਾਡੇ ਅੰਦਰ ਫਰੈਸ਼ 에ਅਰ ਜਾਂਦੀ ਹੈ, ਸਾਫ਼ 에ਅਰ ਅੰਦਰ ਜਾਂਦੀ ਹੈ। ਪਰ ਕਿਸੇ ਕਾਰਨ ਉਹ ਨਹੀਂ ਅਗਰ ਕੰਮ ਕਰਦੇ ਪ੍ਰੋਪਰਲੀ, ਤੇ ਉਹ ਫਿਰ ਅੰਦਰ ਚਲੇ ਜਾਂਦੇ ਨੇ, ਤੇ ਫਿਰ ਸਾਨੂੰ ਇੱਕ ਇਨਫੈਕਸ਼ਨ ਜਾਂ ਕੁਝ ਸਾਡੇ ਬੋਡੀ 'ਚ ਇੱਥੇ ਨੱਕ ਦੇ ਇੱਥੇ ਦੋਨੋਂ ਸਾਈਡ ਬਿਲਡਅਪ ਹੁੰਦਾ ਹੈ। ਕਈਆਂ ਦੇ ਇੱਥੇ ਰੇਸ਼ਾ ਜੰਮਣਾ ਸ਼ੁਰੂ ਹੋ ਜਾਂਦਾ, ਕਈਆਂ ਦੇ ਇੱਥੇ ਦੋਨੋਂ ਸਾਈਡ ਇੱਥੇ ਜੰਮਣਾ ਸ਼ੁਰੂ ਹੋ ਜਾਂਦਾ। ਇਹ ਜਿਹੜੇ ਇਹ ਭਰੋ ਜਾਂਦੇ ਨੇ, ਤੇ ਉਹ ਫਿਰ ਬਾਰ-ਬਾਰ ਸਾਡਾ ਨੱਕ ਸਟਫੀ ਹੁੰਦਾ, ਬੰਦ ਹੁੰਦਾ, ਤੇ ਸਾਹ ਨਹੀਂ ਲਿਆ ਜਾਂਦਾ। ਔਰ ਕਈ ਵਾਰੀ ਲੋਕੀ ਕੀ ਕਰਦੇ, ਮੂੰਹ ਰਾਹੀਂ ਸਾਹ ਲੈਂਦੇ ਨੇ,
ਤੇ ਕਈ ਵਾਰੀ ਮੂੰਹ 'ਚ ਫਿਰ ਬੈਡ ਬ੍ਰੈਥ ਸਮੈਲ ਆਉਂਦੀ ਹੈ ਹੂੰ ਕਿਉਂਕਿ ਬੁਰਾ ਹੀ ਸਾਹ ਲੈਣੇ। ਤੁਸੀਂ ਜੇ ਨੱਕ ਸਟਫੀ ਹੁੰਦਾ ਹੈ ਜਾਂ ਕਈ ਵਾਰੀ ਸੁੱਤੇ ਤੇ ਕਈ ਨੂੰ ਘਰਾੜੇ ਆਉਂਦੇ ਨੇ। ਹੂੰ ਸੋ ਹੂੰ ਇਹ ਹੈ ਕਿ ਉਹ ਜਿਹੜਾ ਨੱਕ ਦੇ ਪਿੱਛੇ ਹਿੱਸਾ ਉਹ ਬੰਦ ਹੋ ਜਾਂਦਾ, ਇਹਨੂੰ ਸਾਈਨਸ ਕਹਿੰਦੇ ਨੇ। ਠੀਕ ਹੈ ਤੇ ਠੀਕ ਹੈ। ਬਹੁਤ ਸਾਰੇ ਇਹ ਜਿਹੜੀ ਬਿਮਾਰੀ ਤੋਂ ਜੂਝਦੇ ਪਏ ਨੇ, ਔਰ ਬੱਚਿਆਂ ਨੂੰ ਵੀ ਬਿਮਾਰੀ ਕਾਫੀ ਜ਼ਿਆਦਾ ਹੈ। ਹੂੰ ਲੇਕਿਨ ਜਿਨ੍ਹਾਂ ਨੂੰ ਬਿਮਾਰੀ ਹੈ ਤੇ ਕਾਫੀ ਸਾਰੇ ਵਿਚਾਰੇ ਲੋਕ 10 15 ਸਾਲ ਸਫਰ ਕਰਦੇ ਰਹਿੰਦੇ ਨੇ ਤੇ ਇਹਦੇ ਨਾਲ ਫਿਰ ਹੋਰ ਬਿਮਾਰੀਆਂ ਵੱਧ ਜਾਂਦੀਆਂ ਨੇ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਇੱਕ ਸਵਾਲ ਹੋਰ ਜ਼ਹਿਨ 'ਚ ਉਗੜਨ ਡਿਆ ਹੈ ਕਿ ਇਹ ਸਾਇਨਸ ਦੇ ਜਿਹੜੇ ਅਸਰ ਨੇ ਜਾਂ ਇਹਦੀਆਂ ਖਰਾਬੀਆਂ ਨੇ ਜਿਹੜੀਆਂ ਕੁਝ, ਉਸ ਬਾਰੇ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਦੱਸਣਾ ਪਸੰਦ ਕਰੋਗੇ? ਹਾਂਜੀ, ਇਹ ਕੀ ਹੁੰਦਾ ਕਿ ਇੱਕ ਤੇ ਜਿਹੜੀ ਜਿਸ ਤਰ੍ਹਾਂ ਅਸੀਂ ਸਾਹ ਦੀ ਗੱਲ ਕੀਤੀ ਹੈ, ਤੇ ਜੇ ਸਾਈਨਸ ਹੈ, ਜੇ ਨੱਕ ਬੰਦ ਹੁੰਦਾ ਤੇ ਇਹਦਾ ਮਤਲਬ ਕਿ ਤੁਹਾਡੇ ਅੰਦਰ ਆਕਸੀਜਨ ਨਹੀਂ ਪੂਰੀ ਜਾਂਦੀ ਪਈ। ਕਿਉਂਕਿ ਸਾਹ ਅਸੀਂ ਤਾਂ ਹੀ ਲੈਂਦੇ ਜੇ ਕਿ ਆਕਸੀਜਨ ਸਾਡੇ ਅੰਦਰ ਪੂਰੀ ਹੋਏ। ਅਗਰ ਠੀਕ ਹੈ। ਆਕਸੀਜਨ ਅੰਦਰ ਨਹੀਂ ਜਾਂਦੀ ਤੇ ਫਿਰ ਸਾਡਾ ਖੂਨ ਸਾਫ਼ ਨਹੀਂ ਹੁੰਦਾ, ਸਾਨੂੰ ਸਾਹ ਦੀ ਤਕਲੀਫ ਰਹਿੰਦੀ ਹੈ। ਤੇ ਜਾਂ ਫਿਰ ਉਹਨਾਂ ਨੂੰ ਕਈਆਂ ਨੂੰ ਹੈਡੇਕ ਰਹਿੰਦੀ ਹੈ, ਸਿਰ ਦਰਦ ਰਹਿੰਦੀ ਹੈ, ਜਾਂ ਸਿਰ ਭਾਰੀ ਭਾਰੀ ਰਹਿੰਦਾ ਹੈ, ਤੇ ਜਾਂ ਬ੍ਰੇਨ ਵਿੱਚ ਆਕਸੀਜਨ ਨਹੀਂ ਜਿਹੜਾ ਨਹੀਂ ਜਾਂਦੀ ਹੈ ਪ੍ਰੋਪਰ, ਜਾਂ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੁੰਦੀ, ਤੇ ਜੀ। ਫਿਰ ਉਹਨਾਂ ਦੀ ਤੁਸੀਂ ਦੇਖਿਆ ਕਿ ਦਿਮਾਗੀ ਪਰੇਸ਼ਾਨੀਆਂ, ਦਿਮਾਗੀ ਬਿਮਾਰੀਆਂ ਬਣ ਜਾਂਦੀਆਂ ਨੇ। ਏਦਾਂ ਹੀ। ਹੈਡੇਕਸ ਹੋ ਗਈ, ਸਟ੍ਰੈਸ ਹੋ ਗਈ, ਐਂਜ਼ਾਈਟੀ ਹੋ ਗਈ, ਕਈ ਵਾਰੀ ਡਿਪਰੈਸ਼ਨ ਵਗੈਰਾ ਵੀ ਹੋ ਜਾਂਦਾ ਹੈ। ਸੋ ਇਹ ਵੀ ਬਿਮਾਰੀਆਂ, ਤੇ ਕਈ ਵਾਰੀ ਦਰਦਾਂ ਹੁੰਦੀਆਂ ਜਿੱਦਾਂ ਨੈਕ ਸਟਿਫਨੈਸ ਹੋ ਗਈ ਤੇ ਮੈਂ ਧੋਣ ਇਹੀ ਅਸਰ ਪੁੱਛਣਾ ਚਾਹ ਰਿਹਾ ਸੀ, ਮੈਂ ਇਹੀ ਪੁੱਛਣਾ ਚਾਹ ਰਿਹਾ ਸੀ ਕਿ ਕੀ ਇਹਦਾ ਤਾਲੁਕ ਜੋੜਾਂ ਦੇ ਦਰਦਾਂ ਦੇ ਨਾਲ ਵੀ ਹੈ? ਜੀ 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 ਜੀ, ਜ਼ਰੂਰ ਹੁੰਦਾ ਹੈ। ਕਿਉਂਕਿ ਜੇ ਤੁਹਾਡਾ ਸਿਰ ਦਰਦ ਹੁੰਦਾ ਰਹਿੰਦਾ ਹੈ ਤੇ ਇਹ ਨਾੜੀਆਂ ਤੇ ਸਾਰੀਆਂ ਇਕੱਠੀਆਂ ਹੀ ਨੇ ਥੱਲੇ ਤੱਕ ਜੀ ਜਾਂਦੀਆਂ, ਬਿਲਕੁਲ ਏਦਾਂ ਹੀ ਪੁੱਛਿਆ ਜਾਣ ਡਿਆ। ਤੇ ਨੈਕ ਸਟਿਫਨੈਸ ਹੁੰਦੀ ਆ ਬਹੁਤ ਜ਼ਿਆਦਾ ਕਈਆਂ ਨੂੰ। ਇਹਦੇ ਨਾਲ ਹੀ ਫਿਰ ਤੁਹਾਡੇ ਸ਼ੋਲਡਰ ਪੇਨ ਹੁੰਦੀ ਹੈ, ਤੇ ਜਿਸ ਕਈਆਂ ਸ਼ੋਲਡਰ ਪੇਨ ਜਿਹੜੀ ਹੁੰਦੀ ਹੈ ਉਹ ਬਾਹਾਂ 'ਚ ਵੀ ਜਾਂਦੀ ਹੈ, ਤੇ ਕਈਆਂ ਨੂੰ ਥੱਲੇ ਬੈਕ ਪੇਨ ਹੁੰਦੀ ਹੈ, ਜਾਂ ਹਿਪ ਪੇਨ, ਜਾਂ ਸਾਰੀ ਬਾਡੀ 'ਚ ਫਿਰ ਇਹਦਾ ਕਨੈਕਸ਼ਨ ਇਕੱਠਾ ਹੀ ਆਹਿਸਤਾ ਆਹਿਸਤਾ ਕਰਕੇ ਥੱਲੇ ਜਾਂਦੀ ਰਹਿੰਦੀ ਹੈ। ਤੇ ਇਹ ਬਿਮਾਰੀ ਬੜੀ ਕਾਮਨ ਹੈ। ਇੱਕ ਬਿਮਾਰੀ ਜਿਹਨੂੰ ਬਹੁਤ ਆਪਣੇ ਲੋਕਾਂ ਨੂੰ ਦੇਖਣ ਨੂੰ ਮਿਲਦਾ, ਉਹਨੂੰ ਸ਼ਿਆਟਿਕਾ ਕਹਿੰਦੇ ਨੇ। ਸ਼ਿਆਟਿਕਾ ਹੁੰਦੀ ਹੈ ਜਿਹੜੀ ਹਿਪ ਤੋਂ ਦਰਦ ਸ਼ੁਰੂ ਹੁੰਦੀ ਹੈ ਤੇ ਲੱਤਾਂ 'ਚ ਥੱਲੇ ਜਾ ਕੇ ਪੈਰਾਂ ਤੱਕ ਦਰਦ ਲਗਾਤਾਰ। ਕਹਿੰਦੇ ਨੇ ਕਿ ਪੂਰੀ ਕਰੰਟ ਜਿਹੀ ਬਣਦੀ ਹੈ ਤੇ ਥੱਲੇ ਤੱਕ ਲਗਾਤਾਰ ਜਾਂਦੀ ਹੈ। ਤੋ ਜੇ ਲਗਾਤਾਰ ਦਰਦ ਹੁੰਦੇ ਹਨ ਤੇ ਬਹੁਤ ਖਤਰਨਾਕ ਦਰਦ ਹੈ ਉਹ। ਤੇ ਇਸ ਕਰਕੇ ਜਿਹੜੇ ਲੋਕੀ ਸਫਰ ਕਰਦੇ ਉਹ ਵਿਚਾਰੇ ਕਹਿੰਦੇ ਕਿ ਚਲਿਆ ਨਹੀਂ ਜਾਂਦਾ, ਟੁਰਿਆ ਨਹੀਂ ਜਾਂਦਾ, ਕਈ ਵਾਰੀ ਲੱਤ ਇੱਕ ਬਿੰਗੀ ਹੋ ਜਾਂਦੀ ਹੈ, ਟੇਢੇ ਟੇਢੇ ਚੱਲਣਾ ਪੈਂਦਾ ਹੈ। ਤੇ ਕੁਝ ਲੋਕੀ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਪੈਰਾਂ 'ਚ ਸਾੜ ਪੈਂਦਾ ਹੈ, ਪੈਰ ਥੱਲੇ ਲੱਗਦੇ ਨਹੀਂ ਹਨ, ਅੱਡੀਆਂ 'ਚ ਦਰਦ ਕਰਦੀ ਹੈ। ਸੋ ਇਹ ਬਹੁਤ ਹੀ ਜਿਹੜੀਆਂ ਦਰਦਾਂ ਨੇ ਇੱਕ ਬਹੁਤ ਬਹੁਤ ਹੀ ਜ਼ਿਆਦਾ ਤਕਲੀਫਾਂ ਦਿੰਦੀਆਂ ਨੇ, ਔਰ ਸਾਰੀ ਲਾਈਫ ਜਿਹੜੀ ਮਿਜ਼ਰੇਬਲ ਹੁੰਦੀ ਹੈ ਕਿ ਤੁਸੀਂ ਲਾਈਫ ਨੂੰ ਪੂਰਾ ਇੰਜੋਏ ਵੀ ਨਹੀਂ ਕਰ ਸਕਦੇ, ਏਦਾਂ ਔਰ ਹੀ। ਤੁਹਾਡਾ ਵਰਕਿੰਗ ਐਫੀਸ਼ੀਐਂਸੀ ਘਟ ਜਾਂਦੀ, ਠੀਕ ਨਾ ਬੈਠਿਆ ਜਾਂਦਾ, ਨਾ ਉੱਠਿਆ ਜਾਂਦਾ, ਸੁੱਤੇ ਉੱਠਿਆ ਨਹੀਂ ਜਾਂਦਾ। ਤੇ ਇਹਦੇ ਜਿਹੜੇ ਇਲਾਜ ਜਿਹੜੇ ਨੇ ਉਹ ਤਾਂ ਹੀ ਸੌਖੇ ਨੇ, ਜਾਂ ਪਰਮਾਨੈਂਟ ਇਲਾਜ ਇਹੋ ਹੀ ਨੇ ਜੇ ਬਿਮਾਰੀ ਦੀ ਜੜ ਪਤਾ ਲੱਗੇ, ਬਿਮਾਰੀ ਦੇ ਕਾਰਨ ਪਤਾ ਲੱਗਣ ਕੀ ਹੁੰਦੀ ਪਈ ਹੈ, ਤਾਂ ਹੀ ਉਹਦਾ ਪ੍ਰੋਪਰ ਟ੍ਰੀਟਮੈਂਟ ਹੋਏ, ਤੇ ਤਾਂ ਹੀ ਬਿਮਾਰੀ ਜਿਹੜੀ ਪਰਮਾਨੈਂਟ ਨਿਕਲ ਜਾਂਦੀ ਹੈ, ਜਿਹੜੇ ਵਾਸਤੇ ਕਿ ਅਸੀਂ ਸਾਡੀ ਐਕਸਪਰਟੀਜ਼ ਹੈ ਜਾਂ ਅਸੀਂ ਕਰਨੇ ਆ। ਬਿਲਕੁਲ ਠੀਕ ਹੈ। ਅੱਛਾ, ਮੈਂ ਆਪਣੇ ਸੁਣਨ ਵਾਲੇ ਔਰ ਦੇਖਣ ਵਾਲੇ ਨੂੰ ਇੱਕ ਵਾਰ ਫਿਰ ਨੰਬਰ ਦੱਸ ਦਵਾਂ, 4196990626 ਯਾਨੀ 4196990626। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਹੁਣ ਜਿਹੜੇ ਹਾਲਾਤ ਚੱਲਣ ਦੇ ਨੇ ਜਾਂ ਮੌਸਮ ਦਾ ਕੋਈ ਬਦਲਾਅ ਹੈ, ਤੇ ਮੈਂ ਕਈ ਵਾਰ ਮਹਿਸੂਸ ਕਰਨਾ ਕਿ ਮੈਂ ਥੱਕਿਆ ਹਾਂ। ਕੋਈ ਮੇਰੇ ਤਰ੍ਹਾਂ ਬਾਕੀ ਵੀ ਬਹੁਤ ਸਾਰੇ ਸਾਡੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਨੇ, ਉਹ ਵੀ ਇਸ ਅਹਿਸਾਸ ਦਾ ਸ਼ਿਕਾਰ ਹੋਣਗੇ। ਕੋਈ ਵਜ੍ਹਾ, ਕੋਈ ਇਸ ਬਾਰੇ ਥੋੜੀ ਜਿਹੀ ਲੋ ਪਾਓਗੇ? ਹਾਂਜੀ, ਇਸ ਤਰ੍ਹਾਂ ਹੁੰਦਾ ਕਿ ਟਾਇਰਡਨੈਸ ਜਿਹੜੀ ਹੈ ਨਾ, ਥਕਾਵਟ ਹੁੰਦੀ ਹੈ, ਇਹ ਹੁੰਦੀ ਹੈ ਕਿ ਜਿਸਲੇ ਤੁਹਾਡੀ ਬਾਡੀ 'ਚ ਕਿਸੇ ਕਾਰਨ એનર્ਜੀ ਪੂਰੀ ਨਹੀਂ ਮਿਲਦੀ, ਤਾਕਤ ਪੂਰੀ ਨਹੀਂ ਮਿਲਦੀ ਹੈ। ਠੀਕ ਹੈ। ਦਰਦਾਂ ਦੀ ਤੇ ਗੱਲ ਹੈ ਹੀ ਆ, ਦਰਦਾਂ ਨਾਲ ਤੇ ਬੰਦਾ ਪਰੇਸ਼ਾਨ ਹੁੰਦਾ ਹੀ ਹੈ। ਬਹੁਤ ਸਾਰੇ ਜਿਨ੍ਹਾਂ ਨੂੰ ਮੈਂ ਦੇਖਿਆ ਕਿ ਖਾਣਾ ਪੀਣਾ ਜੇ ਬਦਹਜ਼ਮੀ ਰਹਿੰਦੀ ਹੈ, ਖਾਣਾ ਪ੍ਰੋਪਰ ਨਹੀਂ ਮਿਲਦਾ, ਜਾਂ ਜੀ। ਖਾਣਾ ਹਜਮ ਨਹੀਂ ਹੁੰਦਾ ਪ੍ਰੋਪਰ, ਤੇ ਜਿਹੜੀ ਵੀ ਖੁਰਾਕ ਵਿੱਚ ਜਿਹੜੀ ਤਾਕਤ ਤੁਹਾਡੇ ਬਲੱਡ 'ਚ ਜਾਣੀ ਚਾਹੀਦੀ ਉਹ ਨਹੀਂ ਜਾਂਦੀ ਹੈ। ਠੀਕ ਹੈ। ਤੇ ਉਹਦੇ ਵਿੱਚ ਮੈਂ ਦੇਖਿਆ ਕਿ ਉਹਨੂੰ B12 ਘੱਟ ਹੋ ਜਾਂਦਾ, ਕਿ ਇਹਨੂੰ ਆਇਰਨ ਘੱਟ ਜਾਂਦਾ, ਜਾਂ ਕੈਲਸ਼ੀਅਮ ਹੈ, ਜਾਂ ਕਈ ਜੀ, ਵਾਰੀ ਸੋਡੀਅਮ ਪੋਟਾਸ਼ੀਅਮ ਦਾ ਨੰਬਰ ਠੀਕ ਨਹੀਂ ਆਉਂਦਾ। ਕਿਸੇ ਬਿਲਕੁਲ ਵੀ ਠੀਕ। ਤਰੀਕੇ ਜਿਹੜੀ ਖੁਰਾਕ ਵਿੱਚ ਜਿਹੜੀ ਤਾਕਤ, ਜਿਹੜੀ ਨਿਊਟ੍ਰੀਸ਼ਨ ਸਾਨੂੰ ਮਿਲਣੀ ਚਾਹੀਦੀ ਨਹੀਂ ਮਿਲਦੀ, ਤੇ ਉਹਦੇ ਵਿੱਚ ਕੀ ਹੈ ਕਿ ਤੁਹਾਡੇ ਖੂਨ 'ਚ ਜਿਹੜੀ ਘਾਟ ਰਹਿੰਦੀ ਹੈ, ਪੂਰੀ ਨਹੀਂ ਹੁੰਦੀ, ਤੇ ਇਹ ਫਿਰ ਸਾਡੇ ਬਾਡੀ ਟਾਇਰਡ ਰਹਿੰਦੀ ਹੈ। ਪਰ ਇਹ ਵੀ ਦੱਸਾਂਗੇ ਕਿ ਕਈਆਂ ਦੀ ਥੋੜੀ ਹਾਰਮੋਨਲ ਪ੍ਰੋਬਲਮ ਹੁੰਦੀ, ਜਿੱਦਾਂ ਥਾਇਰਾਇਡ ਵਾਲੇ ਨੇ, ਥਾਇਰਾਇਡ ਵਾਲੇ ਵੀ ਟਾਇਰਡ ਫੀਲ ਕਰਦੇ ਨੇ, ਥਕਾਵਟ ਹੁੰਦੀ ਹੈ, ਕਿਉਂਕਿ ਹਾਰਮੋਨ ਠੀਕ ਨਹੀਂ ਹੈ। ਐਗਜ਼ੈਕਟਲੀ। ਜਿੱਦਾਂ ਮੈਂ ਕਿਹਾ, ਤੁਹਾਡਾ ਸਟ੍ਰੈਸ ਲੈਵਲ ਅਗਰ ਵੱਧ ਜਾਂਦਾ ਹੈ, ਆਕਸੀਜਨ ਪੂਰੀ ਨਹੀਂ ਹੁੰਦੀ ਹੈ, ਜਾਂ ਤੁਹਾਨੂੰ ਨੀਂਦ ਪ੍ਰੋਪਰ ਨਹੀਂ ਆਉਂਦੀ ਕਈਆਂ ਨੂੰ, ਤੇ ਜੀ, ਜੀ। ਇਹਦਾ ਅਸਰ ਵੀ ਸਾਡੇ ਪੂਰੇ ਸਰੀਰ ਤੇ ਪੈਂਦਾ ਹੈ, ਤੇ ਥਕਾਵਟ ਤੇ ਨੈਚੁਰਲੀ ਹੁੰਦੀ ਹੈ।
ਕਈ ਕਹਿੰਦੇ ਪਹਿਲੇ ਅਸੀਂ 10-12 ਘੰਟੇ ਕੰਮ ਕਰ ਲੈਂਦੇ ਸੀ, ਹੁਣ ਹੂੰ 4 ਘੰਟੇ ਵੀ ਕੰਮ ਨਹੀਂ ਹੁੰਦਾ ਸਾਡੇ ਕੋਲੋਂ। ਇਦਾਂ ਔਰ ਹੀ ਹੈ। ਬਹੁਤੇ ਸਾਰੇ ਜੌਬ ਛੱਡ ਕੇ ਬੈਠੇ ਨੇ ਕਿ ਕੰਮ ਨਹੀਂ ਹੁੰਦਾ, ਕੰਮ ਤੇ ਜਾਇਆ ਨਹੀਂ ਜਾਂਦਾ, ਜਾਂ ਹਿੰਮਤ ਨਹੀਂ ਹੁੰਦੀ ਕੰਮ ਕਰਨ ਦੀ ਹੂੰ ਤੇ ਹੂੰ ਜਾਂ ਉੱਠਣ ਦੀ। ਸੋ ਇੰਨੀਆਂ ਸਾਰੀਆਂ ਜਿਹੜੀਆਂ ਤਕਲੀਫਾਂ ਹੁੰਦੀਆਂ, ਜਿਹੜੀਆਂ ਅਸੀਂ ਮੈਂਸ਼ਨ ਕੀਤੀਆਂ ਨੇ ਤੁਹਾਡੇ ਪੂਰੇ ਇਸ ਅੱਧੇ ਘੰਟੇ ਦੌਰਾਨ 'ਚ, ਤੇ ਮੈਂ ਇਹ ਕਹਿੰਦੀ ਹਾਂ ਕਿ ਇਹਦਾ ਸੋਲੂਸ਼ਨ ਜਿਹੜਾ ਹੈ, ਜਿਹੜਾ ਪਰਮਾਨੈਂਟ ਸੋਲੂਸ਼ਨ, ਇੱਕ ਤੇ ਇਹ ਹੈ ਕਿ ਤੁਸੀਂ ਜਿਹੜਾ ਇਹ ਸੈਮੀਨਾਰ ਜਿਹੜਾ ਕੈਲੀਫੋਰਨੀਆ 'ਚ ਹੋਣ ਪਏ, ਇਹ ਜੀ ਤੁਸੀਂ ਯੂ ਮਸਟ ਅਟੈਂਡ ਦੋ ਸੈਮੀਨਾਰ, ਜੀ ਕਿਉਂਕਿ ਇਹ ਬਿल्कुल। ਬਿਲਕੁਲ ਫ੍ਰੀ ਨੇ, ਕੋਈ ਚਾਰਜ ਨਹੀਂ ਹੈ। ਹੂੰ ਔਰ ਇਹ ਵੀ ਹੈ ਕਿ ਅਸੀਂ ਅਲੱਗ-ਅਲੱਗ ਜਗ੍ਹਾ ਤੇ ਲਗਾਉਂਦੇ ਪਏ ਹਾਂ। ਉਸ ਜਗ੍ਹਾ ਤੇ ਹੈ ਨੇ ਤੇ ਬਹੁਤ ਅੱਛਾ, ਤੁਸੀਂ ਲੱਕੀ ਹੋ। ਬਹੁਤ ਸਾਰੇ ਕਈ ਬੇ ਏਰੀਆ ਤੋਂ ਆਉਂਦੇ ਨੇ, ਐਲਏ ਤੋਂ ਕਾਫੀ ਆਉਂਦੇ, ਸੈਨ ਫਰਾਂਸਿਸਕੋ ਜਾਂ ਉਧਰ ਨੀਅਰ ਬਾਈ ਏਰੀਆ ਤੋਂ ਆਉਂਦੇ ਨੇ, ਯੂਬਾ ਸਿਟੀ ਤੋਂ। ਤੇ ਜਿੱਥੇ ਜਿੱਥੇ ਵੀ ਤੁਹਾਡੇ ਏਰੀਆ ਨੇ, ਇੱਕ ਸੈਮੀਨਾਰ ਅਸੀਂ ਫ੍ਰਿਜ਼ਨੋ ਕਰਦੇ ਪਏ ਹਾਂ ਇਸ ਸ਼ਨੀਵਾਰ, ਜੀ ਜਿਹੜਾ ਅਕਤੂਬਰ 21 ਨੂੰ ਕਰਨਾ ਹੈ। ਤੇ ਬਿल्कुल। ਉਹ ਫ੍ਰਿਜ਼ਨੋ ਵਾਲੇ ਨੀਅਰ ਬਾਈ ਏਰੀਆ ਵਾਲੇ ਇੱਥੇ ਆ ਸਕਦੇ ਨੇ। ਜਿਹੜਾ ਐਤਵਾਰ ਕਰਨਾ ਹੈ ਉਹ ਰਿਓਲੈਂਡੋ, ਤੇ ਸੋਮਵਾਰ ਅਸੀਂ ਸੈਕਰਾਮੈਂਟੋ ਕਰਨਾ ਹੈ, ਵੈਸਟ ਸੈਕਰਾਮੈਂਟੋ। ਜਿਹੜੇ ਬਿल्कुल। ਇੱਥੇ ਨੀਅਰ ਬਾਈ ਹੈ ਨੇ ਜਾਂ ਆਉਣਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਇਹ ਤਕਲੀਫਾਂ ਹੈ ਨੇ, ਇਹ ਇੱਕ ਸੁਨਹਿਰੀ ਮੌਕਾ ਮਿਲਿਆ ਕਿ ਅਸੀਂ ਇੱਕ ਦੁਬਾਰਾ ਆਉਂਦੇ ਪਏ ਹਾਂ ਤੁਹਾਡੇ ਕੋਲ। ਤੇ ਫ੍ਰੀ ਹੈਲਥ ਸੈਮੀਨਾਰ ਮਿਸ ਨਾ ਕਰਿਓ, ਜਰੂਰ ਉੱਥੇ ਪਹੁੰਚੋ। ਅਗਰ ਰਜਿਸਟ੍ਰੇਸ਼ਨ ਕਰਵਾਓਗੇ, ਜਾਂ ਜਿਹੜਾ ਫੋਨ ਨੰਬਰ ਮਸੂਦ ਸਾਹਿਬ ਦੱਸਦੇ ਪਏ ਨੇ, ਉਸ ਫੋਨ ਨੰਬਰ ਤੇ ਤੁਸੀਂ ਰਜਿਸਟਰ ਕਰਾ ਕੇ ਆਪਣੇ ਜਿਹੜਾ ਬਰੋਸ਼ਰ ਹੈ ਉਹ ਵੀ ਤੁਸੀਂ ਲੈ ਸਕਦੇ ਹੋ। ਦੂਜਾ, ਜੇ ਤੁਹਾਨੂੰ ਹੋਰ ਵੀ ਇਹਦੇ ਇਲਾਵਾ ਕੋਈ ਤਕਲੀਫਾਂ ਹੈ ਨੇ, ਤੇ ਤੁਸੀਂ ਆਪਣੇ ਕੁਐਸਚਨ ਸਾਨੂੰ ਪਹਿਲੇ ਦੱਸ ਦਿਓ, ਤੇ ਆਪਣੀਆਂ ਪ੍ਰੋਬਲਮ ਪਹਿਲੇ ਸਾਨੂੰ WhatsApp 'ਚ ਲਿਖ ਕੇ ਵੀ ਭੇਜ ਸਕਦੇ ਹੋ, ਤੇ क्या बात ਏਦਾਂ ਵੀ ਫੋਨ ਕਰਕੇ ਦੱਸ ਸਕਦੇ ਹੋ, ਤਾਂ ਕਿ ਉੱਥੇ ਸਾਡੇ ਆਣੇ ਦਾ ਤੁਹਾਨੂੰ ਵੱਧ ਕੋਲੋਂ ਵੱਧ ਫਾਇਦਾ ਹੋਏ, एग्जैक्टली। ਜਿਹੜਾ ਕਿ ਬਿਲਕੁਲ ਫ੍ਰੀ ਹੈ। ਬਿਲਕੁਲ ਠੀਕ ਹੈ। ਅੱਛਾ ਡਾਕਟਰ ਸਾਹਿਬ, ਜਿੱਦਾਂ ਮੈਂ ਪਹਿਲਾਂ ਪੁੱਛਿਆ ਜੋੜਾਂ ਦੇ ਦਰਦ, ਕਿੱਦਾਂ ਰੋਕ ਸਕਨੇ ਇਹਨੂੰ, ਕਿੱਦਾਂ ਬਚਿਆ ਜਾ ਸਕਦਾ ਇਹਦੇ ਤੋਂ, ਕੁਝ ਦੱਸੋਗੇ? ਇਹ ਵੀ ਹਾਂਜੀ, ਸੈਮੀਨਾਰ 'ਚ ਦੱਸਣਾ? ਬਿਲਕੁਲ ਮਸੂਦ ਜੀ, ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲੇ ਤੇ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਕਿਹਾ, ਬਿਮਾਰੀ ਦਾ ਕਾਰਨ ਪਤਾ ਲੱਗੇ ਤਾਂ ਇਹ ਸੋਲੂਸ਼ਨ ਹੁੰਦਾ ਹੈ। ਤੇ ਜੇ ਸੋਲੂਸ਼ਨ ਦੀ ਗੱਲ ਕਰੀਏ, ਤੇ ਸਾਡੇ ਹੱਥ 'ਚ ਸਭ ਤੋਂ ਜ਼ਿਆਦਾ ਹੈ ਕਿ ਰੋਜ਼ਮर्रा ਦੀ ਜ਼ਿੰਦਗੀ ਵਿੱਚ ਇੱਕ ਤੇ ਡਾਈਟ ਹੈ, ਖਾਣਾ ਪੀਣਾ ਹੈ, ਤੇ ਹੂੰ ਦੂਜਾ ਸਾਡੀਆਂ ਆਦਤਾਂ ਨੇ। ਤੇ ਠੀਕ ਹੈ। ਹਨਾ, ਜੇ ਤਕਲੀਫ ਹੁੰਦੀ, ਇਹਨਾਂ ਵਿੱਚ ਕੁਛ ਨਾ ਕੁਛ ਕਾਰਨ ਹੁੰਦਾ ਹੀ ਹੈ। ਤੇ ਜਾਂ ਇਹਦੇ ਖਾਣਾ ਵਿੱਚ ਹੋਏਗਾ ਮੈਂ ਜਾਂ ਆਦਤ। ਖਾਣਾ, ਤੇ ਹੂੰ ਮੈਂ ਇਹ ਕਹਿੰਦੀ ਹਾਂ ਕਿ ਖਾਣੇ ਵਿੱਚ ਜਿਹੜਾ ਤੁਸੀਂ ਹੈ, ਜਿੰਨਾ ਸ਼ਾਕਾਹਾਰੀ ਖਾਣਾ ਰੱਖੋਗੇ, ਤੇ ਹੂੰ ਉਹਦੇ ਵਿੱਚ ਕੀ ਹੈ ਕਿ ਤੁਹਾਡੀ ਬਾਡੀ ਅਲਕਲਾਈਨ ਹੁੰਦੀ ਹੈ। ਠੀਕ ਹੈ। ਕਿਉਂਕਿ ਜਿੰਨਾ ਤੁਸੀਂ ਨਾਨ ਵੈਜ ਫੂਡ ਖਾਂਦੇ ਹੋ, ਤੇ ਤੁਹਾਡੀ ਬਾਡੀ ਐਸਿਡਿਕ ਹੋ ਜਾਂਦੀ ਹੈ। ਠੀਕ ਹੈ। ਤੇ ਦੂਜੇ ਨੰਬਰ ਮੈਂ ਦੇਖੇ ਲੋਕੀ ਆਪਣੇ ਪਾਣੀ ਬਹੁਤ ਘੱਟ ਪੀਂਦੇ ਨੇ, ਹੂੰ ਤੇ ਜੇ ਤੁਸੀਂ ਪਾਣੀ ਘੱਟ ਪੀਓਗੇ ਤਾਂ ਤੁਹਾਡੇ ਅੰਦਰ ਜਿਹੜੀ ਆ ਪੂਰੀ ਸਫਾਈ ਨਹੀਂ ਹੁੰਦੀ, ਟਾਕਸਿਨ ਬਣਦੇ ਰਹਿੰਦੇ ਨੇ, ਤੇ ਇਹਦੇ ਨਾਲ ਵੀ ਤੁਹਾਡੇ ਅੰਦਰ ਜਿਹੜੀ ਹੈ ਉਹ ਜੀ ਡਾਕਟਰ ਨਿਸ਼ਾ ਡੋਗਰਾ ਸਾਡੇ ਨਾਲ ਨੇ, ਜਿਹੜੀਆਂ ਬਹੁਤ ਸੋਹਣੇ ਸਵੱਲੇ ਮਸ਼ਵਰੇ ਨੇ ਜਿਹੜੇ ਉਹ ਦੇ ਰਹੀਆਂ। ਮੇਰਾ ਖਿਆਲ ਹੈ ਕਿ ਸੈਮੀਨਾਰ ਬਿਲਕੁਲ ਵੀ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਮਿਸ ਨਹੀਂ ਕਰਨਾ ਚਾਹੀਦਾ। ਡਾਕਟਰ ਸਾਹਿਬ, ਇੱਕ ਸਵਾਲ ਹੰਡਿਆ ਸੀਗਾ ਜ਼ਿਹਨ 'ਚ ਤੁਹਾਡੀ ਗੱਲਬਾਤ ਸੁਣਦਿਆਂ ਹੋਇਆਂ। ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਸਾਨੂੰ ਖਾਣਾ ਪੀਣਾ ਕੀ ਚਾਹੀਦਾ ਹੈ ਜਿਹਦੇ ਨਾਲ ਬਚਾਅ ਹੋ ਸਕੇ, ਕੋਈ ਥੋੜਾ ਜਿਹਾ ਸਿਹਤ 'ਚ, ਕੋਈ ਤਬੀਅਤ 'ਚ ਸੁਧਾਰ ਆ ਸਕੇ? ਜ਼ਰੂਰ ਬਸੂ ਜੀ, ਇਸ ਤਰ੍ਹਾਂ ਹੈ ਕਿ ਖਾਣੇ ਪੀਣੇ ਦੀ ਜਿਹੜੀ ਗੱਲ ਕਰਨੇ ਆ ਕਿ ਅਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਜਿਹੜਾ ਵੀ ਖਾਣਾ ਐਸਿਡਿਕ ਹੁੰਦਾ ਹੈ, ਐਸਿਡਿਕ ਦਾ ਮਤਲਬ, ਕਿਉਂਕਿ ਬਿਮਾਰੀ ਹੀ ਐਸਿਡ ਸਾਡੀ ਬਾਡੀ ਜ਼ਿਆਦਾ ਹੋ ਜਾਂਦਾ, ਉਹਦੇ ਕਰਕੇ ਦਰਦਾਂ ਤਕਲੀਫਾਂ ਜਾਂ ਬਣਦੀਆਂ ਨੇ। ਤੇ ਐਸਿਡਿਕ ਫੂਡ ਵਿੱਚ ਜ਼ਿਆਦਾ ਡੇਅਰੀ ਪ੍ਰੋਡਕਟਸ ਵੀ ਆਉਂਦੇ ਨੇ, ਔਰ ਜ਼ਿਆਦਾਤਰ ਜਿਹੜਾ ਮੀਟ ਵਗੈਰਾ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ, ਪਲੱਸ ਜਿਹੜੇ ਪ੍ਰੋਸੈਸਡ ਫੂਡ ਆਉਂਦੇ ਨੇ। ਪ੍ਰੋਸੈਸਡ ਫੂਡ ਵਿੱਚ ਜਿੱਦਾਂ ਹੁਣ ਪੈਟੀਜ਼, ਚਿਪਸ, ਫਰਾਈ ਚੀਜ਼ਾਂ, ਜਿੱਦਾਂ ਅਸੀਂ ਸਮੋਸੇ ਪਕੌੜੇ ਬਹੁਤ ਖਾਂਦੇ ਆ, ਬਿਲਕੁਲ ਇਸ ਤਰ੍ਹਾਂ ਹੀ। ਇਹ ਚੀਜ਼ਾਂ ਆ ਜਾਂਦੀਆਂ ਨੇ। ਤੇ ਜਾਂ ਫਿਰ ਅਸੀਂ ਕਵਾਂਗੇ ਕਿ ਸ਼ੂਗਰ ਵਾਲੀ ਚੀਜ਼ਾਂ, ਮਿੱਠੀਆਂ ਚੀਜ਼ਾਂ, ਕਿਉਂਕਿ ਇਹੋ ਹੀ ਸਾਨੂੰ ਜ਼ਿਆਦਾ ਪਸੰਦ ਆਉਂਦੀ ਹੈ, ਤੇ ਅਸੀਂ ਇਹੋ ਹੀ ਜ਼ਿਆਦਾ ਖਾਂਦੇ ਆ। ਇਦਾਂ ਹੀ। ਤੇ ਅਗਰ ਇਹ ਚੀਜ਼ਾਂ ਜ਼ਿਆਦਾ ਖਾਂਦੇ ਆ, ਤੇ ਫਿਰ ਸਾਡੇ ਅੰਦਰੋਂ ਜਿਹੜੀ ਤਕਲੀਫਾਂ ਜਿਹੜੀਆਂ ਨੇ ਇਹ ਵੱਧ ਜਾਂਦੀਆਂ। ਅਗਰ ਇਹਨਾਂ ਦੇ ਅਸੀਂ ਪਰਹੇਜ਼ ਕਰੀਏ, ਜੀ ਤੇ ਜੀ। ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਪਸੰਦ, ਮੈਂ ਕਹਿੰਦੀ ਹਾਂ ਉਹ ਖਾਣਾ ਸ਼ੁਰੂ ਕਰੋ। ਦੱਸੋ, ਇਹ ਤਾਂ ਜਿੱਦਾਂ ਫਿਰ ਅਸੀਂ ਸਵਾਦ ਮੁਕਾਉਣ ਵਾਲੀ ਗੱਲ ਹੋਈ। ਜਿੱਦਾਂ ਅਸੀਂ ਕਹਿੰਦੇ ਕਿ ਜਿੱਦਾਂ ਪਾਲਕ ਜ਼ਿਆਦਾ ਖਾਓ, ਕੇਲ ਹੈ, ਜ਼ੁਕੀਨੀ ਹੈ, ਤੋਰੀਆਂ ਹੈ, ਮਤਲਬ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ ਅਗਰ। ਤੇ ਉਹਦੇ ਵਿੱਚ ਵੀ ਅਗਰ ਪੱਕੀ ਦੀਆਂ ਚੀਜ਼ਾਂ ਘੱਟ, ਕੱਚੀਆਂ ਚੀਜ਼ਾਂ ਜ਼ਿਆਦਾ ਖਾਓ, ਜਿੱਦਾਂ ਵਾਹ। ਸੈਲਡ ਵਗੈਰਾ ਖਾਓ। ਤੇ ਅਗਰ ਮੈਂ ਕਹਿੰਦੀ ਜ਼ਿਆਦਾ ਨਹੀਂ ਕਰ ਸਕਦੇ, ਕਮ ਸੇ ਕਮ 50% ਹੀ ਜਾਂ 60% ਤੁਸੀਂ ਅਗਰ ਰਾਹ ਫੂਡ ਖਾਂਦੇ ਹੋ ਜਾਂ ਸੈਲਡ ਵਗੈਰਾ ਖਾਂਦੇ ਹੋ, ਜੀ ਤੇ ਉਹਦੇ ਨਾਲ ਇਹ ਹੈ ਕਿ ਸਾਡੀ ਬਾਡੀ 'ਚ ਅਲਕਲਾਈਨ ਨੇਚਰ ਬਣਦੀ ਹੈ, ਐਸਿਡ ਘੱਟ ਬਣਦਾ ਹੈ। ਤੇ ਦੂਜਾ, ਸ਼ੂਗਰ ਵਾਲੀ ਚੀਜ਼ਾਂ ਘੱਟ ਖਾਈਏ, ਚਾਹ ਕਾਫੀ ਦਾ ਸੇਵਨ ਘੱਟ ਕੋਲੋਂ ਘੱਟ ਕਰੀਏ, ਠੀਕ ਹੈ। ਇਹ ਵੀ ਜ਼ਰੂਰੀ ਹੈ। ਤੇ ਬਾਕੀ ਪਾਣੀ ਜ਼ਿਆਦਾ ਪੀਏ। ਹੂੰ ਮੈਂ ਦੇਖਿਆ ਆਪਣੇ ਲੋਕੀ ਜਿਹੜਾ ਪਾਣੀ ਬਹੁਤ ਘੱਟ ਪੀਂਦੇ, ਜਿੰਨੀ ਮੈਂ ਇਨਫੋਰਮੇਸ਼ਨ ਲਈ, ਜ਼ਿਆਦਾ 2-3 ਗਲਾਸ ਕਹਿੰਦੇ ਪਾਣੀ ਪੀਂਦੇ ਆ ਜ਼ਿਆਦਾਤਰ।
ਸਾਡੀ ਐਵਰੇਜ ਜਿਹੜੀ ਸਾਡੀ ਹਿਊਮਨ ਹੈ ਜਿਹੜੀ ਕੰਜ਼ੰਪਸ਼ਨ ਹੈ ਘੱਟ ਜੀ ਤੋਂ ਘੱਟ 7 ਗਲਾਸ ਪਾਣੀ ਹੋਣਾ ਚਾਹੀਏ ਪਰ ਡੇ, ਇੱਕ ਦਿਨ ਦਾ। ਇੱਕ ਅੱਛਾ, ਦਿਨ ਦਾ 7 ਗੁੱਡ। ਗਲਾਸ। ਔਰ ਜਿਹੜੀ ਸ਼ੂਗਰ ਦੀ ਜਿਹੜੀ ਲਿਮਿਟ ਹੈ 1 ਚਮਚ ਕੋਲੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਜਿਹੜੀ ਰਿਸਰਚ ਹੋਈ ਆ ਉਹਦੇ ਚ ਕਹਿੰਦੇ ਕਿ ਐਵਰੇਜ ਪਰਸਨ ਜਿਹੜੇ ਨੇ ਜੀ ਉਹ ਕੀ ਕਰਦੇ, ਅਗਰ ਅਲਕੋਹਲ ਨੂੰ ਵੀ ਵਿੱਚ ਲਾਈਏ ਜਾਂ ਹੋਰ ਚੀਜ਼ਾਂ ਮਿੱਠੀਆਂ ਜਿਹੜੀਆਂ ਖਾਂਦੇ ਨੇ ਜਾਂ ਮਠਿਆਈਆਂ ਵਿੱਚ ਲਾਈਏ ਜਾਂ ਹੋਰ ਆਈਸਕ੍ਰੀਮ ਜਾਂ ਕੁਝ ਹੋਰ ਜੀ ਜੀ ਲਗਾ ਕੇ, ਹੂੰ ਇਵਨ ਕਿ ਕਹਿੰਦੇ 31 ਚਮਚ ਸ਼ੂਗਰ ਐਵਰੇਜ ਅਸੀਂ ਪਰ ਡੇ ਯੂਜ਼ ਕਰਨੇ ਆ। ਤੁਹਾਡਾ ਭਲਾ ਹੋਵੇ। 31 ਤੇ ਇੱਕ ਕਹਿੰਦੇ ਜਿਹੜੀ ਅਲਕੋਹਲ ਹੈ ਇੱਕ ਪੈਗ ਵਿੱਚ ਵੀ ਕਹਿੰਦੇ ਨੇ ਇੱਕ ਪੈਗ ਵਿੱਚ ਵੀ ਆਲਮੋਸਟ 11 ਚਮਚ ਸ਼ੂਗਰ ਹੁੰਦੀ ਹੈ। ਉਹ ਤੁਹਾਡਾ ਭਲਾ ਹੋਵੇ। ਅੱਛਾ ਤੇ ਜਿਹੜੀ ਲਿਮਿਟ ਸਾਡੀ ਹੈ ਉਹ 1 ਸਪੂਨ ਦੀ ਜਗ੍ਹਾ 2 ਸਪੂਨ, 1 to 2 ਸਪੂਨ। ਐਗਜ਼ੈਕਟਲੀ, ਇਹ ਤਾਂ ਕੰਮ ਬਹੁਤ ਹੀ ਖਰਾਬ ਹੈ। ਲੋ ਜੀ, ਇਸ ਬਾਰੇ ਜੇ ਭਰਵੀ ਜਾਣਕਾਰੀ ਔਰ ਇਹਨਾਂ ਖਤਰਿਆਂ ਤੋਂ ਤੁਸੀਂ ਜਾਣੂ ਹੋਣਾ ਹੈ ਤੇ ਉਹਦੇ ਵਾਸਤੇ ਡਾਕਟਰ ਨਿਸ਼ਾ ਡੋਗਰਾ ਹੋਣਾ ਦੇ ਜਿਹੜੇ ਸੈਮੀਨਾਰ ਨੇ ਜਿੱਥੇ ਹੋ ਰਹੇ ਨੇ ਉਹ ਉਹਨਾਂ ਨੇ ਦੱਸ ਪਾਈ। ਅਸੀਂ ਫਿਰ ਉਹਨਾਂ ਨੂੰ ਬੇਨਤੀ ਕਰਾਂਗੇ ਕੋਈ ਦੱਸ ਦੇਣ। ਸੋ ਆਲੇ ਦੁਆਲੇ ਦੇ ਜਾਂ ਲਾਗੇ ਦੇ ਇਲਾਕਿਆਂ 'ਚ ਅਗਰ ਤੁਸੀਂ ਹੈ ਜੇ ਤੇ ਨਿਯਮਤ ਵਰਗੇ ਇਹ ਸੈਮੀਨਾਰ ਇਹ ਗੱਲਬਾਤ ਜ਼ਰੂਰ ਅਟੈਂਡ ਕਰਿਆ ਜੇ, ਮਿਸ ਨਾ ਕਰਿਆ ਜੇ। ਨੰਬਰ ਨੋਟ ਕਰ ਲਵੋ 419 6990626 यानी 419 699 0626। ਡਾਕਟਰ ਸਾਹਿਬ ਕੋਈ ਰਜਿਸਟ੍ਰੇਸ਼ਨ ਦਾ ਤਰੀਕਾਕਾਰ ਕੀ ਹੈ? ਕੁਝ ਉਸ ਬਾਰੇ ਮੈਂ ਚਾਹੁੰਦਾ ਹਾਂ ਕਿ ਆਖਰ ਤੇ ਹੁਣ ਸਮਾਂ ਤਾਂ ਥੋੜਾ ਹੈ ਲੇਕਿਨ ਜਾਂਦੇ ਜਾਂਦੇ ਦੱਸ ਦਿਓ। ਇਦਾਂ ਹੈ ਮਸੂਦ ਜੀ ਕਿ ਜੇ ਸੀਟ ਲਿਮਟਿਡ ਹੀ ਹੁੰਦੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਦਾ ਸਹੀ ਉਹਨਾਂ ਦੀ ਬਾਰੇ ਚ ਸਾਨੂੰ ਪਤਾ ਲੱਗੇ ਜਾਂ ਉਹਨਾਂ ਦੀ ਪੂਰੀ ਤਰੀਕੇ ਨਾਲ ਹੈਲਪ ਹੋ ਸਕੇ। ਸੋ ਸੀਟ ਲਿਮਿਟ ਨੇ। ਰਜਿਸਟ੍ਰੇਸ਼ਨ ਕਰਾਉਣ ਦਾ ਸੌਖਾ ਸਿੰਪਲ ਤਰੀਕਾ ਹੈ ਕਿ ਉਹ ਫੋਨ ਕਰ ਲੈਣ, ਜਿਹੜਾ ਨੰਬਰ ਤੁਸੀਂ ਦੱਸਦੇ ਪਏ ਹੋ ਫੋਨ ਕਰਕੇ ਸਿੱਧੇ ਹੀ ਕਾਲ ਕਰ ਲੈਣ। ਸਾਡਾ ਆਫਿਸ ਜਿਹੜਾ ਓਪਨ ਹੈ ਉਹ ਕਿਸੇ ਵੇਲੇ ਕਾਲ ਕਰ ਸਕਦੇ ਨੇ। ਔਰ ਜਿਹੜਾ ਹੈ ਕਿ ਤੁਸੀਂ ਆਪਣੇ ਨਾਂ ਦੱਸਣਾ ਪੂਰਾ, ਫਸਟ ਨੇਮ ਤੇ ਲਾਸਟ ਨੇਮ ਪੂਰਾ ਦੱਸਣਾ ਔਰ ਕਿੰਨੇ ਮੈਂਬਰ ਆਂਦੇ ਪਏ ਹੋ ਔਰ ਇਹ ਵੀ ਔਰ ਤੁਹਾਡੀ ਕਿਹੜੀ ਮੇਜਰ ਪ੍ਰੋਬਲਮ ਜਾਂ ਇਸ਼ੂ ਨੇ ਇਹ ਤੁਸੀਂ ਦੱਸ ਦਿਓ ਤਾਂ ਅਸੀਂ ਰਜਿਸਟ੍ਰੇਸ਼ਨ ਕਰਾ ਲਈਏ, ਕਰ ਦਿਆਂਗੇ ਤੁਹਾਡੀ। ਔਰ ਇਹ ਵੀ ਹੈ ਕਿ ਜਿਸ ਏਰੀਆ 'ਚ ਆਂਦੇ ਪਏ ਅਗਰ ਫ੍ਰਿਜ਼ਨੋ ਆਂਦੇ ਪਏ ਨੇ ਤੇ ਦੱਸ ਦਿਨ ਕਿ ਅਸੀਂ ਫ੍ਰਿਜ਼ਨੋ ਸੈਮੀਨਾਰ ਆਣਾ ਹੈ ਤੇ ਕਈ ਵਾਰੀ ਸੈਕਰਾਮੈਂਟੋ ਜਾਂ ਤੁਸੀਂ ਹੋਰ ਨੀਅਰ ਬਾਏ ਆਣਾ ਚਾਹੁੰਦੇ ਹੋ ਤੇ ਤੁਸੀਂ ਪਹਿਲੇ ਦੱਸ ਦਿਓ ਕਿ ਉਹ ਵਾਲਾ ਸਾਨੂੰ ਏਰੀਆ ਸਾਨੂੰ ਸੂਟ ਕਰਦਾ ਹੈ ਤੇ ਅਕੋਰਡਿੰਗਲੀ ਤੁਹਾਡੀ ਉਸ ਏਰੀਆ 'ਚ ਰਜਿਸਟ੍ਰੇਸ਼ਨ ਹੋ ਜਾਏਗੀ। ਤੇ ਆਪਣੇ ਹਾਂ ਸਵਾਲ ਜ਼ਰੂਰ ਦੱਸ ਦਈਓ, ਆਪਣੀ ਪ੍ਰੋਬਲਮ ਦੱਸ ਦਈਓ ਤੇ ਜਾਂ ਜਿਹੜੀ ਕੋਈ ਦਵਾਈ ਖਾਂਦੇ ਨੇ ਅਗਰ ਉਹ ਵੀ ਦੱਸ ਦੇਣ ਤਾਂ ਕਿ ਸਾਨੂੰ ਤੁਹਾਡੇ ਬਾਰੇ 'ਚ ਜਿੰਨਾ ਜ਼ਿਆਦਾ ਪਤਾ ਲੱਗੇਗਾ ਤੇ ਸੈਮੀਨਾਰ 'ਚ ਤੁਹਾਨੂੰ ਜ਼ਿਆਦਾ ਹੀ ਉਹਦੀ ਹੈਲਪ ਮਿਲੇਗੀ। ਕਿਉਂਕਿ ਮੇਨ ਅਸੀਂ ਜੇ ਆਂਦੇ ਪਏ ਆ ਜਾਂ ਸੈਮੀਨਾਰ ਕਰਦੇ ਪਏ ਆ ਇਹੋ ਇੱਕੋ ਹੀ ਮਕਸਦ ਹੈ ਕਿ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਤੁਹਾਨੂੰ ਤਕਲੀਫਾਂ ਨੇ ਉਹ ਜਿਹੜੀਆਂ ਦੂਰ ਹੋ ਜਾਣ ਤੇ ਤੁਸੀਂ ਇੱਕ ਵਧੀਆ ਇੱਕ ਸਿਹਤਮੰਦ ਜਿਹੜੀ ਹੈਲਦੀ ਜ਼ਿੰਦਗੀ ਉਹ ਜੀਓ। ਬਿਲਕੁਲ ਠੀਕ ਹੈ। ਡਾਕਟਰ ਨਿਸ਼ਾ ਡੋਗਰਾ ਸਾਹਿਬ ਦਾ ਮੈਂ ਧੰਨਵਾਦ ਕਹਿਣ ਤੋਂ ਪਹਿਲੇ ਆਪਣੇ ਸੁਣਨ ਵਾਲਿਆਂ ਨੂੰ ਇੱਕ ਵਾਰ ਫਿਰ ਦੱਸ ਦਵਾਂ ਕਿ ਇਹਨਾਂ ਦਾ ਨੰਬਰ ਨੋਟ ਕਰ ਲਵੋ ਸੈਮੀਨਾਰ 'ਚ ਜਾਣ ਵਾਸਤੇ, ਬੁਕਿੰਗ ਵਾਸਤੇ, ਰਜਿਸਟ੍ਰੇਸ਼ਨ ਵਾਸਤੇ। ਉਹ ਹੈ 419 6990626 यानी 419 699 0626। ਡਾਕਟਰ ਸਾਹਿਬ ਤੁਸੀਂ ਬਹੁਤ ਮਸਰੂਫ ਸੀਗੇ, ਬਹੁਤ ਰੁਚੇ ਸੀਗੇ। ਸੋ ਬਹੁਤ ਧੰਨਵਾਦ ਹੈ ਆਪ ਜੀ ਦਾ ਕਿ ਮੇਰੇ ਕਹਿਣ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਨੇ, ਸਾਡੇ ਦਰਸ਼ਕ ਨੇ, ਉਹਨਾਂ ਵਾਸਤੇ ਕੁਝ ਸਮਾਂ ਕੱਢਿਆ। ਬਹੁਤ ਧੰਨਵਾਦ ਆਪ ਜੀ ਦਾ।